पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ बहुत ही प्यार सत्कार सहित दोनों जोड़ के निੱਘੀ ਜਿਹੀ सत श्री अकाल ਸਰੋਤਿਓ प्रोग्राम खबर ਤੇ नज़र ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਅੱਜ 22 ਜੂਨ ਦਿਨ ਵੀਰਵਾਰ ਤੇ ਆਪਣੇ ਨਾਲ ਜੁੜ ਚੁੱਕੇ ਨੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ श्री अकाल जी। शुक्रिया जी राज करमवीर सिंह जी, सारिਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਅਮਰਜੀਤ ਦੁਸਾਂਝ ਯੂਨੀਵਰਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਪ੍ਰੀਤਮ ਗਿੱਲ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 76 98 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪੰਜਾਬ ਦੀ ਅਸੈਂਬਲੀ ਇੱਕ ਵਾਰ ਫਿਰ ਕਲੰਕਿਤ ਹੋਈ। ਆਪ ਵਿਧਾਨਕਾਰਾਂ ਦੀਆਂ ਪੱਗਾਂ ਤੇ ਚੁੰਨੀਆਂ ਲੱਥੀਆਂ, ਇੱਕ ਨੂੰ ਸੱਟ ਵੀ ਲੱਗੀ। देखो राज करमवीर सिंह जी कले ते संवाद करन सी, पर उत्थे बह पे फसाद करना। फसाद भी उत्थे इहो जे होण डे आ कि लोग आखन लग पे कि जदों तक आ इजलास खत्म नहीं हो जाता कृपा करके WWE वाली कुश्ती रोक दिओ, क्योंकि साडे मनोरंजन दा घर साडी असैंबली पूरा करी जांदी है। लोड़िया टैलीविजन देखण दी। अज जो उत्थे होया वो तमाशे दी इंतहा सी। एक खपखाना कित्थों शुरू होया? खपखाना इत्थों शुरू होया, तुहानूं पता ही है, खैरा ते बहस है जिहड़े वो सस्पेंड कीते आ। हुण देखो जिहड़ा उत्थों दा स्पीकर आ, कांग्रेस दा जिहड़ा स्पीकर आ, वैसे तो असैंबली दा स्पीकर है पर कांग्रेस दा स्पीकर बन के जिहड़ा काम करदा पिया, उहने अज ये हुक्म जारी कर दिता और हुक्म भी जबानी कलामी जारी कर दिता कि खैरे ते बहस नूं कॉम्पलैक्स दे अंदर नहीं आउण देना। दसो ये क्यों होया? क्योंकि खैरा कहता सीगा कि ਇਹਦੇ ਜਵਾਈ ਦੇ ਵੀ ਰੇਤ ਦੇ ਖੱਡ ਦੇ ਵਿੱਚ ਥੋੜੇ ਬਹੁਤ ਹਿੱਸੇ ਪੱਤੇ ਹੈਗੇ ਆ ਤੇ ਮੈਂ ਖੁਲਾਸਾ ਕਰੂੰਗਾ। ਹੁਣ ਦੇਖੋ ਇਸ ਗੱਲ ਤੋਂ ਡਰਦਿਆਂ ਉਹਨਾਂ ਨੂੰ ਕੰਪਲੈਕਸ ਦੇ ਵਿੱਚ ਵੜਨ ਤੋਂ ਹੀ ਰੋਕ ਦਿੱਤਾ ਗਿਆ। ਜਦੋਂ ਉਹ ਦਰਵਾਜ਼ੇ ਤੇ ਆਏ, ਉਹਨਾਂ ਪੁੱਛਿਆ ਕਿ ਹਾਂ ਭਾਈ ਸਾਨੂੰ ਤੁਸੀਂ ਰੋਕਣ ਡਏ ਹੋ, ਤੁਹਾਡੇ ਕੋਲ ਆਰਡਰ ਕਿੱਥੇ ਲਿਖਤੀ? ਜਿਹੜੇ ਪੁਲਿਸ ਵਾਲਿਆਂ ਨੇ ਆਰਡਰ ਦਿਖਾਏ ਉਹ RGJ ਆਰਡਰ ਸੀ, ਉਹਨਾਂ ਉੱਤੇ ਕਿਸੇ ਦੇ ਦਸਤਖਤ ਹੀ ਨਹੀਂ ਸਨ ਜੀ। ਉਹਨਾਂ ਨੇ ਪਾੜ ਕੇ ਸੁੱਟ ਦਿੱਤੇ। ਫਿਰ ਉਸ ਤੋਂ ਬਾਅਦ ਬੜੀ ਖਿੱਚਤੂ ਹੋਈ। ਵੈਸੇ ਇਹਨਾਂ ਵੀ ਘੱਟ ਨਹੀਂ ਕੀਤੀ, ਇਹਨਾਂ ਨੇ ਪੁਲਿਸ ਵਾਲਿਆਂ ਨੂੰ ਉੱਥੇ ਧੋਇਆ ਪੂਰਾ। ਬਹਿਸ ਤੇ ਸੁਖਪਾਲ ਸਿੰਘ ਖਹਿਰਾ ਸੁੱਖ ਨਾਲ ਦੋਵੇਂ 20 ਹਰ ਗਏ ਆ। ਇਹਨਾਂ ਨੇ ਬਹੁਤ ਧੱਕਾ ਮੁੱਕੀ ਕੀਤੀ ਪੁਲਿਸ ਵਾਲਿਆਂ ਨਾਲ। ਉਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਕਿ ਸਾਡੇ ਵਿਧਾਨਕਾਰਾਂ ਨੂੰ ਤੁਸੀਂ ਅੰਦਰ ਨਹੀਂ ਆਉਣ ਦਿੰਦੇ, ਇਹਨਾਂ ਨੇ ਅੰਦਰ ਉੱਥੇ ਹਾਊਸ ਦੇ ਵਿੱਚ ਰੌਲਾ ਪਾ ਲਿਆ। ਇਹਨਾਂ ਨੂੰ ਸਸਪੈਂਡ ਕਰ ਦਿੱਤਾ ਪੂਰੇ ਦਿਨ ਲਈ। ਸਪੀਕਰ ਨੇ ਕਿ ਜਾਓ ਭਾਜੋ ਬਈ, ਹੁਣ ਤੁਸੀਂ ਕੱਲ ਨੂੰ ਆਇਓ, ਅੱਜ ਲਈ ਸਸਪੈਂਡ ਆ। ਬਾਹਰ ਆ ਗਏ ਜਦੋਂ, ਫਿਰ ਇਹਨਾਂ ਨੇ ਅਕਾਲੀਆਂ ਨਾਲ ਕਰ ਲਈ ਗਿਟਮਿਟ ਕਿ ਚਲੋ ਆਪਾਂ ਵੜਦੇ ਹਾਂ ਧੱਕੇ ਨਾਲ, ਫਿਰ ਵੇਖਦੇ ਹਾਂ ਕੌਣ ਰੋਕਦਾ। ਇਹ ਜਦੋਂ ਅੰਦਰ ਚਲੇ ਗਏ, ਦੁਬਾਰਾ ਜਦੋਂ ਅੰਦਰ ਵੜਨ ਦੀ ਇਹਨਾਂ ਕੋਸ਼ਿਸ਼ ਕੀਤੀ ਹੈ, ਫਿਰ ਉੱਥੇ ਮਾਰਸ਼ਲਾਂ ਨੇ ਆਪਣਾ ਮਾਰਸ਼ਲ ਲਾ ਵਿਖਾ ਦਿੱਤਾ। ਜਦੋਂ ਉੱਥੇ ਫਿਰ ਇਹ ਦੋਵੇਂ ਧਿਰਾਂ ਫਸ ਪਈਆਂ, ਉੱਥੇ ਪੱਗਾਂ ਵੀ ਲੱਥੀਆਂ। ਔਰ ਹੱਦ ਦੀ ਗੱਲ ਤੇ ਇਹ ਆ ਕਿ ਉੱਥੇ ਜਿਹੜੀਆਂ ਜਨਾਨਾ ਵਿਧਾਇਕਾਂ ਨੇ ਉਹਨਾਂ ਦੀਆਂ ਵੀ ਚੁੰਨੀਆਂ ਲੈ ਗਈਆਂ। ਬੀਬੀ ਰੂਬੀ ਹੈ ਜਿਹੜੀ, ਬੀਬੀ ਸਰਬਜੀਤ ਕੌਰ ਮਾਣੂਕੇ ਵਾਲੀ ਹੈ, ਇਹਨਾਂ ਦੇ ਤੇ ਬਹੁਤ ਜ਼ਿਆਦਾ ਉੱਥੇ ਬੁਰੇ ਹਾਲ ਸੀ ਕਿ ਜੋ ਫੁਟੇਜ ਵੇਖਣ ਚ ਆਈ ਹੈ ਨਾ, ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਜਨਾਨੀਆਂ ਕਿੱਦਾਂ ਘਬਰਾ ਜਾਂਦੀਆਂ। ਔਰ ਜਿਹੜੀਆਂ ਨਵੀਆਂ ਵਿਧਾਇਕਾਂ ਛੁੱਟ ਕੇ ਗਈਆਂ ਉਹਨਾਂ ਨੇ ਤੇ ਜਲੂਸ ਪਹਿਲੀ ਵਾਰ ਵੇਖਿਆ ਹੋਣਾ। ਬੀਬੀ ਜਿਹੜੀ ਮਾਣੂਕੇ ਵਾਲੀ ਹੈ ਉਹਦੇ ਤੇ ਸੱਟ ਬਾਬਾ ਲੱਗ ਗਿਆ ਜੀ, ਉਹਦੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਆ। ਸੋ ਉੱਥੋਂ ਇਹ ਤਮਾਸ਼ਾ ਸ਼ੁਰੂ ਹੋਇਆ। ਬਹੁਤ ਜ਼ਿਆਦਾ ਪਿਰਮਲ ਸਿੰਘ ਖਾਲਸਾ ਜਿਹੜਾ ਬਹੁਤ ਤੁਹਾਨੂੰ ਪਤਾ ਹੀ ਸਧਾਰਨ ਨੌਜਵਾਨ ਵਜੋਂ ਕਿੱਥੇ ਗਿਆ, ਉਹ ਅੱਜ ਅਸੈਂਬਲੀ ਦੇ ਵਿੱਚ ਪਹੁੰਚਿਆ, ਉਹਦੀ ਪੱਗ ਲੱਥ ਗਈ। ਪੱਗ ਲੱਥ ਗਈ ਉਹਦੀ ਪੱਗ ਦੀ ਫਿਰ ਬਹੁਤ ਜਿਹੜੀ ਰੱਜ ਕੇ ਕਹੀਏ ਕਿ ਇੱਕ ਸਿਆਸੀ ਬਣ ਗਈ ਵੇਖਣ ਨੂੰ ਮਿਲੀ। ਉਹ ਪੱਗ ਸੁਖਬੀਰ ਸਿੰਘ ਬਾਦਲ ਹੋਰੀ ਲੈ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਆ ਗਈ, ਉਹ ਵਿਖਾਈ ਜਾਂਦੀ ਸੀ। ਕਹਿੰਦੇ ਆ ਦੇਖੋ ਸਿੱਖ ਦੀ, ਗੁਰਸਿੱਖ ਦੀ ਪੱਗ ਲਾਤੀ। ਕਹਿੰਦੇ ਸਪੀਕਰ ਕਾਹਦਾ ਤੇ ਗੁੰਡਾ। ਸੁਖਬੀਰ ਸਿੰਘ ਬਾਦਲ ਕਹਿੰਦੇ ਤਾਂ ਬਦਮਾਸ਼ ਆ। ਸੋ ਇਹਨੇ ਚੁੰਨੀਆਂ ਵੀ ਖਿਚਾਤੀਆਂ, ਇਹਨੇ ਪੱਗਾਂ ਵੀ ਲਵਾਤੀਆਂ। ਆਪਦੇ ਰਾਜ ਦੇ ਵਿੱਚ ਪਤਾ ਨਹੀਂ ਜੇ ਉਹ ਤੋਲੀਆਂ ਜਾਂਦੀਆਂ ਦਿਨ ਦੇ ਵਿੱਚ ਕਿੰਨੀਆਂ ਲੈਂਦੀਆਂ ਸੀ,
ਉਹ ਜਿਹੜਾ ਮੁਗਲ ਕਾਲ ਦੇ ਵਿੱਚ ਚੱਲਦਾ ਸੀ ਦੌਰ, ਸ਼ਾਇਦ ਉਹਨੂੰ ਵੀ ਮਾਰ ਦੇ ਦਿੰਦੇ। ਸੋ ਉਹ ਚੇਤਾ ਭੁੱਲ ਗਿਆ, ਉਸ ਪੱਗ ਨੂੰ ਚੁੱਕ ਚੁੱਕ ਕੇ ਵਿਖਾਈ ਜਾਂਦੇ ਸੀ ਕਿ ਆਹ ਦੇਖੋ ਗੁਰਸਿੱਖ ਦਾ ਏਡਾ ਅਪਮਾਨ, ਏਡਾ ਧੱਕਾ। ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਚੰਡੀਗੜ੍ਹ ਦੇ ਵਿੱਚੋਂ ਉੱਠ ਕੇ ਸਦਨ 'ਚ ਨਹੀਂ ਸਨ ਆ ਰਹੇ, ਯਕਦਮ ਉਹਨਾਂ ਨੇ ਫੁਰਤੀ ਫੜੀ ਤੇ ਉਹ ਹਸਪਤਾਲ 'ਚ ਵੀ ਪਹੁੰਚ ਕੇ ਬੀਬੀ ਸਰਜੀਤ ਕੌਰ ਮਾਣੂਕੇ ਦਾ ਪਤਾ ਲੈਣ, ਤੇ ਕਹਿੰਦੇ ਕਿ ਇਹ ਤੇ ਕਾਲਾ ਦਿਨ ਆ, ਇਹ ਤੇ ਲੋਕਤੰਤਰ ਦਾ ਕਾਲਾ ਦਿਨ ਆ। ਤੇ ਉਹਨਾਂ ਨੂੰ ਉਹ ਕਾਲਾ ਦਿਨ ਭੁੱਲ ਗਿਆ ਜਦੋਂ 1986 ਦੇ ਵਿੱਚ ਸਰਜੀਤ ਸਿੰਘ ਮਨਹਾਸ ਦੀ ਇਹਨਾਂ ਨੇ ਲਾ ਕੇ ਧੱਫਾ ਪੱਗ ਮਾਰ ਲਾਤੀ ਸੀ, ਸਪੀਕਰ ਸੀ ਨਾਲੇ ਉਹ ਸਰਜੀਤ ਸਿੰਘ ਮਨਹਾਸ। ਉਹ ਕਾਲਾ ਦਿਨ ਭੁੱਲ ਗਿਆ, ਕਹਿੰਦੇ ਜੀ ਅੱਜ ਬਹੁਤ ਕਾਲਾ ਦਿਨ ਆ। ਫਿਰ ਉੱਥੋਂ ਰਾਜਨੀਤੀ ਹੈ ਜਿਹੜੀ ਉਹ ਸ਼ਿਫਟ ਹੁੰਦੀ ਰਹੀ, ਕਦੀ ਇੱਧਰ। ਪਰ ਸਭ ਤੋਂ ਵਿਚਿੱਤਰ ਸੀਨ ਉਦੋਂ ਵੇਖਣ ਨੂੰ ਮਿਲਿਆ ਜਦੋਂ ਪਿਰਮਲ ਸਿੰਘ ਵਾਲੀ ਪੱਗ ਸੀ ਜਿਹੜੀ ਉਹ ਹਸਪਤਾਲ ਦੇ ਵਿੱਚ ਫੜਾਉਣ ਜਾਣ ਲਈ ਫੂਲਕਾ ਸਾਹਿਬ, ਅਮਨ ਅਰੋੜਾ ਔਰ ਇਹੋ ਜਿਹੇ ਕੰਵਰ ਸੰਧੂ, ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਇਹ ਇੱਕੋ ਗੱਡੀ 'ਚ ਸਵਾਰ ਹੋ ਕੇ ਪਾਂ ਕਰਦੇ ਨਿਕਲ ਗਏ। ਲੋਕੀ ਹੈਰਾਨ ਸਨ ਕਿ ਕਮਾਲ ਦੀ ਗੱਲ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਵਜੂਦ 'ਚ ਅਕਾਲੀਆਂ ਦਾ ਵਿਰੋਧ ਕਰਕੇ ਆਈ ਹੈ, ਉਹ ਅੱਜ ਅਕਾਲੀਆਂ ਦੇ ਨਾਲ ਇੰਨੀ ਗੂੜੀ ਰਿਸ਼ਤੇਦਾਰੀ ਬਣਾ ਕੇ ਕਿ ਉਹ ਇਸ ਮਸਲੇ ਤੇ ਆਪਣਾ ਮੁੱਦਾ, ਆਪਣਾ ਸਟੈਂਡ ਆਪ ਹੈਂਡਲ ਕਰਨ ਦੀ ਥਾਂ ਤੇ ਅਕਾਲੀਆਂ ਦੇ ਨਾਲ ਰਲ ਮਿਲ ਕੇ ਚੱਲਣ ਡਈ ਆ। ਇੱਥੋਂ ਲੈ ਕੇ ਉੱਥੋਂ ਤੱਕ ਜੋ ਹੋਇਆ ਉਹ ਸਾਰਾ ਇੰਨਾ ਤੇਜ਼ੀ ਦੇ ਨਾਲ ਹੋ ਰਿਹਾ ਸੀਗਾ ਕਿ ਲੋਕ ਵੇਖ ਕੇ ਹੈਰਾਨ ਸਨ ਕਿ ਉੱਥੇ ਹੋ ਕੀ ਰਿਹਾ। ਕਦੇ ਸੰਸਦ ਦੇ ਵਿੱਚ, ਕਦੇ ਅਸੈਂਬਲੀ ਦੇ ਵਿੱਚ, ਕਦੇ ਹਸਪਤਾਲ ਦੇ ਵਿੱਚ ਇਹ ਕੋਈ ਰਾਜਨੇਤਾ ਇੱਧਰੋਂ ਖਿੱਚ ਤੂੰ, ਕੋਈ ਉੱਧਰੋਂ ਖਿੱਚ ਤੂੰ। ਫਿਰ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆ ਗਿਆ, ਉਹ ਕਹਿੰਦਾ ਆਮ ਆਦਮੀ ਪਾਰਟੀ ਵਾਲਿਆਂ ਦੀ ਤਾਂ ਪੱਗ ਹੀ ਉਧਾਰੀ ਆ। ਹੁਣ ਇਹਦਾ ਪਤਾ ਨਹੀਂ ਕੀ ਸੀ ਮਤਲਬ, ਉਹ ਕਹਿੰਦਾ ਕਿ ਇਹ ਤੇ ਪੱਗ ਹੀ ਉਧਾਰੀ ਸੀਗੀ ਜੀ। ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਆਉਂਦਾ, ਉਹ ਤੋਂ ਪਹਿਲਾਂ ਕਿਰਪਾਲ ਸਿੰਘ ਬਡੂੰਗਰ ਜੀ ਪਤਾ ਨਹੀਂ ਚੰਡੀਗੜ੍ਹ 'ਚ ਕਿੱਥੋਂ ਪ੍ਰਗਟ ਹੋ ਗਏ, ਉਹ ਗਵਰਨਰ ਕੋਲ ਵੀ ਚਲੇ ਗਏ। ਉਹ ਕਹਿੰਦੇ ਜੀ ਕਿ ਜਿਹੜਾ ਬਹੁਤ ਅਨਿਆਂ ਹੋਇਆ ਗੁਰਸਿੱਖ ਦੇ ਨਾਲ, ਇਨਸਾਫ ਚਾਹੀਦਾ ਸਾਨੂੰ, ਇਹ ਤੇ ਦਸਤਾਰ ਦਾ ਅਪਮਾਨ ਆ। ਫਿਰ ਦੇਖੋ ਗਿਆਨੀ ਗੁਰਬਚਨ ਸਿੰਘ, ਉਹਨਾਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਿਆ, ਆਮ ਤੌਰ ਤੇ ਉਹ ਟੈਲੀਫੋਨ ਬੰਦ ਰੱਖਦੇ ਆ, ਇਹਦਾ ਸੁਣਦੇ ਹੀ ਨਹੀਂ ਗੇ, ਪਰ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਵੀ ਬਿਆਨ ਦੱਸਤਾ। ਉਹ ਕਹਿੰਦੇ ਇਹ ਤੇ ਘੋਰ ਅਪਮਾਨ ਹੈ, ਜੇ ਅਸੈਂਬਲੀ ਦੇ ਵਿੱਚ ਹੀ ਸਿੱਖਾਂ ਦੀ ਪੱਗ ਲੈਣ ਲੱਗ ਪਈ ਤੇ ਫਿਰ ਸਾਡੀ ਪੱਗ ਦੀ ਤਾਂ ਜੰਗ ਜਿਹੜੀ ਜਿੱਤੀ ਗਈ, ਏਦਾਂ ਨਹੀਂ ਚੱਲੇਗਾ ਕੰਮ। ਹੁਣ ਉਹਨਾਂ ਵੀ ਇਨਸਾਫ ਮੰਗ ਲਿਆ। ਸੋ ਚਫੇਰਿਓਂ ਅਕਾਲੀਆਂ ਨੇ ਤਾਂ ਕਾਫੀ ਕਸਤਾ ਕਾਂਗਰਸੀਆਂ ਦਾ। ਵੇਖੋ ਪੱਤ ਉਹਨਾਂ ਦੀ ਲੱਥੀ, ਪੱਗ ਉਹਨਾਂ ਦੀ ਲੱਥੀ ਆ, ਮੁੱਦਾ ਇਹਨਾਂ ਨੇ ਬਣਾ ਲਿਆ। ਕਾਂਗਰਸੀ ਤੁਹਾਨੂੰ ਪਤਾ ਵੈਸੇ ਵੀ ਸਿੱਖੀ ਦੇ ਮਾਮਲੇ 'ਚ ਘਿਰ ਜਾਂਦੇ ਆ, ਔਰ ਇਹ ਨਬਜ਼ ਹੈ ਜਿਹੜੀ ਪ੍ਰਕਾਸ਼ ਸਿੰਘ ਬਾਦਲ ਬਖੂਬੀ ਜਾਣਦਾ। ਇਸੇ ਕਰਕੇ ਉਹ ਏਸੀ ਵਾਲੇ ਘੁਰਨੇ 'ਚੋਂ ਬਾਹਰ ਨਿਕਲ ਕੇ ਫਟਾਫਟ ਆ ਗਿਆ ਕਿ ਇਹ ਮੁੱਦਾ ਜਿਹੜਾ ਇਹ ਕੈਸ਼ ਕੀਤਾ ਜਾ ਸਕਦਾ। ਮੇਰੇ ਖਿਆਲ ਦੇ ਨਾਲ ਸੁਖਪਾਲ ਸਿੰਘ ਖਹਿਰਾ ਸਸਪੈਂਡ ਆ, ਬੈਂਸ ਸਸਪੈਂਡ ਆ। ਇਸ ਤਰ੍ਹਾਂ ਲੱਗਦਾ ਵੀ ਹੈ ਕਿ ਲੀਡ ਵੀ ਉਹੀ ਕਰਦੇ ਪਏ। ਭਗਵੰਤ ਮਾਨ ਗੈਰਾ ਜਿਹੜੇ ਪਤਾ ਨਹੀਂ ਕਿੱਥੇ ਗਿਆ, ਮੈਨੂੰ ਨਹੀਂ ਪਤਾ, ਪਰ ਜਿਸ ਤਰ੍ਹਾਂ ਕਿ ਦੇ ਨਾਲ ਫੂਲਕਾ ਸਾਹਿਬ ਉੱਥੇ ਲੀਡ ਕਰਦੇ ਪਏ ਆ ਨਾ, ਮੇਰੇ ਖਿਆਲ ਦੇ ਨਾਲ ਉਹ ਗਲਤ ਕਰਦੇ ਪਏ ਆ। ਜੋ ਇੱਕ ਲੀਡਰ ਦੀ ਭੂਮਿਕਾ ਕਿਤੇ ਨਾ ਕਿਤੇ ਉਸ ਭੂਮਿਕਾ ਤੋਂ ਥਿੜਕਦੇ ਪਏ ਆ। ਜਿਸ ਤਰੀਕੇ ਦੇ ਨਾਲ ਅੱਜ ਉੱਥੇ ਸਭ ਕੁਛ ਹੋਇਆ ਉਹ ਤੇ ਸ਼ਰਮਨਾਕ ਹੈ ਹੀ ਹੈ, ਕਿਉਂਕਿ ਇੱਕ ਭੂਮਿਕਾ ਵਿਰੋਧੀ ਧਿਰਾਂ ਦੀ ਹੁੰਦੀ ਹੈ, ਉਹਦੇ ਨਾਲ ਵੀ ਇਨਸਾਫ ਨਹੀਂ ਹੋ ਰਿਹਾ। ਇੱਕ ਭੂਮਿਕਾ ਹੁੰਦੀ ਹੈ ਜਿਹੜੀ ਹੁਕਮਰਾਨ ਧਿਰ ਹੁੰਦੀ ਹੈ, ਉਹਨਾਂ ਨੇ ਤੇ ਬਿਲਕੁਲ ਕਲੰਕਤ ਹੀ ਕਰ ਦਿੱਤੀ ਹੈ ਨਾ ਭੂਮਿਕਾ। ਏਡਾ ਧੱਕਾ ਕਿ ਬੋਲਣ ਵੀ ਨਹੀਂ ਦੇਣਾ ਕਿਸੇ ਨੂੰ, ਜੇ ਕੋਈ ਬੋਲਦਾ ਉਹਨੂੰ ਸਸਪੈਂਡ, ਜੇ ਕੋਈ ਰੌਲਾ ਪਾਉਂਦਾ ਉਹਨੂੰ ਚੱਕ ਕੇ ਬਾਹਰ ਸਿੱਟ ਦਿਓ, ਜਿੱਦਾਂ ਕੋਈ ਕੂੜਾ ਕਚਰਾ ਹੁੰਦਾ। ਉਹਨਾਂ ਨੇ ਤਾਂ ਹੱਦ ਕਰ ਦਿੱਤੀ। ਪਰ ਫੂਲਕਾ ਸਾਹਿਬ ਨੇ ਜਿਸ ਤਰੀਕੇ ਦਾ ਅੱਜ ਆਪਣਾ ਲੀਡਰਸ਼ਿਪ ਵਾਲਾ ਰੰਗ ਦਿਖਾਇਆ, ਉਹਦੇ ਤੋਂ ਕਾਫੀ ਲੋਕ ਹੈ ਜਿਹੜੇ ਮਾਯੂਸ ਆ ਕਿ ਘੱਟੋ ਘੱਟ ਠੀਕ ਆ ਕਿ ਮੁੱਖ ਵਿਰੋਧੀ ਧਿਰ ਆ, ਘੱਟੋ ਘੱਟ ਆਪਣਾ ਸਟੈਂਡ ਰੱਖੇ। ਅਕਾਲੀਆਂ ਦੇ ਨਾਲ ਰਲ ਮਿਲ ਕੇ ਚੱਲਣ ਵਾਲੀ ਹਾਲੇ ਤੇ ਕੋ ਨਹੀਂ ਤੁਰੀ ਬਾਬਾ ਧਿਆਈ, ਹਾਲੇ ਤੇ 4 ਦਿਨ ਹੋਏ ਆ, ਇਹਨਾਂ ਨੇ ਕ੍ਰਿੰਗੜੀ ਪਾ ਵੀ ਲਈ ਆ। ਉਹ ਤੋਂ ਥੋੜੇ ਜਿਹੇ ਲੋਕ ਸੱਤੇ 'ਚ ਆ। ਉੱਦਾਂ ਜਿਹੜਾ ਕੁਛ ਇੱਥੇ ਵਾਪਰਿਆ ਉਹਨੂੰ ਲੈ ਕੇ ਤੇ ਰਾਜ ਕਰਨਵੀਰ ਸਿੰਘ ਜੀ ਇਸ ਖੱਪਖਾਨੇ ਨੂੰ ਵੇਖ ਕੇ ਤੇ ਸਾਡੇ ਇੱਥੋਂ ਦੇ ਜਵਾਕ ਹੈ ਜਿਹੜੇ ਉਹ ਵੀ ਮਾਪਿਆਂ ਨੂੰ ਕਹਿਣ ਲੱਗ ਪਏ ਆ। ਉਹ ਕਹਿੰਦੇ ਆ ਕਿ ਬੇਨਤੀ ਹੈ ਕਿ ਇਹਨਾਂ ਨੂੰ 4 ਦਿਨ ਸਾਡੇ ਸਕੂਲਾਂ 'ਚ ਹੀ ਘੱਲ ਦਿਓ। ਹੋ ਸਕਦਾ ਸਾਡਾ ਪੀਟੀ ਮਾਸਟਰ ਇਹਨਾਂ ਨੂੰ ਜਾਬਤਾ ਸਿਖਾ ਦੇਵੇ ਕਿ ਕਿਵੇਂ ਅਨੁਸ਼ਾਸਨਬੱਧ ਹੋ ਕੇ ਰਹਿਣਾ। ਜੀ ਜੀ ਬਿਲਕੁਲ। ਅਗਲੀ ਮਿੰਟੋ ਜੀ ਆਪਾਂ ਗੱਲ ਕਰੀਏ ਵੀ NDA ਦੇ ਬਰਾਬਰ ਕਾਂਗਰਸ ਦੀ ਅਗਵਾਈ ਵਾਲੇ ਮੋਰਚੇ ਨੇ ਵੀ ਰਾਸ਼ਟਰਪਤੀ ਉਮੀਦਵਾਰ ਦਾ ਐਲਾਨ ਕਰਤਾ ਹੈ। ਰਾਸ਼ਟਰਪਤੀ ਲਈ ਨੂੰ ਆਪਾਂ ਕਹਿ ਸਕਦੇ ਹਾਂ ਕਿ ਦਲਿਤ ਕਾਰਡ ਦੀ ਚੋਣ ਹੋਣ ਰਹੀ ਹੈ। ਉਧਰੋਂ ਵੀ ਦਲਿਤ ਕਾਰਡ ਖੇਡਿਆ ਗਿਆ, ਇਹਨਾਂ ਨੇ ਵੀ ਬਰਾਬਰ ਦਲਿਤ ਪੱਤਾ ਖੇਡ ਦਿੱਤਾ। ਸੋ ਦਲਿਤ ਪੱਤਾ, ਦਲਿਤ ਬਨਾਮ ਦਲਿਤ। ਔਰ ਕਮਾਲ ਦੀ ਗੱਲ ਇਹ ਹੈ ਕਿ
ਜਿਹੜਾ ਰਾਮਨਾਥ ਕੋਵਿੰਦ ਭਾਰਤੀ ਜਨਤਾ ਪਾਰਟੀ ਨੇ ਦਲਿਤ ਚਿਹਰਾ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਮੈਦਾਨ 'ਚ ਉਤਾਰਿਆ, ਉਹ ਬਿਹਾਰ ਦਾ ਸਾਬਕਾ ਰਾਜਪਾਲ ਆ। ਤੇ ਜਿਹੜੀ ਅੱਜ ਬੀਬੀ ਕਾਂਗਰਸ ਧਿਰ ਵੱਲੋਂ ਮੈਦਾਨ 'ਚ ਉਹਦੇ ਮੁਕਾਬਲੇ 'ਚ ਉਤਾਰੀ ਗਈ ਹੈ, ਉਹ ਬੀਬੀ ਮੂਲ ਤੌਰ ਤੇ ਬਿਹਾਰ ਦੀ ਹੈ। ਮਤਲਬ ਕਿ ਇਹ ਵੀ ਕਹਿ ਸਕਦੇ ਹਾਂ ਕਿ ਬਿਹਾਰ ਵਰਸਜ ਬਿਹਾਰ ਵੀ ਹੋ ਗਿਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਜਿਹੜੇ ਇੱਕੋ ਹੀ ਸਰਕਾਰ ਦੇ ਵਿੱਚ ਇਸ ਸਮੇਂ ਦੋ ਬਰਾਬਰ ਪਹੀਏ ਬਣ ਕੇ ਚੱਲਦੇ ਪਏ ਆ, ਨਿਤਿਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ, ਉਹ ਵੀ ਦੋਵੇਂ ਆਪਸ ਦੇ ਵਿੱਚ ਹੁਣ ਇਸ ਮਸਲੇ ਤੇ ਵੰਡੇ ਗਏ ਆ। ਨਿਤਿਸ਼ ਕੁਮਾਰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਸਿੱਧੇ ਤੌਰ ਤੇ ਸਪੋਰਟ ਕਰਦਾ ਪਿਆ, ਲਾਲੂ ਪ੍ਰਸਾਦ ਯਾਦਵ ਕਹਿੰਦਾ ਕਿ ਹਮ ਤੋਂ ਇਸਕੇ ਸਾਥ ਜਾਏਗਾ। ਸੋ ਉਹ ਇੱਧਰ ਕਾਂਗਰਸ ਬੰਨੀ ਹੈ। ਹੁਣ ਦੇਖੋ ਮੀਰਾ ਕੁਮਾਰ ਹੈ ਜਿਹੜੀ, ਇਹ ਬੀਬੀ ਬਾਬੂ ਜਗਜੀਵਨ ਰਾਮ ਦੀ ਬੇਟੀ ਹੈ। ਔਰ ਇਤਫਾਕ ਇੱਕ ਹੋਰ ਵੀ ਵੇਖੋ ਬੜਾ ਦਿਲਚਸਪ ਆ ਜੀ, ਇਸ ਬੀਬੀ ਮੀਰਾ ਕੁਮਾਰ ਦਾ ਬਾਪ ਬਾਬੂ ਜਗਜੀਵਨ ਰਾਮ ਤਕਰੀਬਨ ਪ੍ਰਧਾਨ ਮੰਤਰੀ ਬਣ ਚੱਲਿਆ ਸੀ ਕਿਸੇ ਸਮੇਂ 1977-78 ਵਿੱਚ। ਔਰ ਉਹਦਾ ਰਸਤਾ ਰੋਕਿਆ ਸੀ ਗਾਂਧੀ ਪਰਿਵਾਰ ਦੀ ਇੱਕ ਨੂੰਹ ਨੇ। ਉਸ ਸਮੇਂ ਉਹ ਇੱਕ ਮੈਗਜ਼ੀਨ ਦੀ ਪਤਾ ਨਹੀਂ ਸਬ ਐਡੀਟਰ ਸੀ ਜਾਂ ਪੱਤਰਕਾਰ ਸੀ। ਉਹਨੇ ਮੀਰਾ ਕੁਮਾਰ ਦੇ ਭਰਾ ਦੀਆਂ ਕੁਝ ਫੋਟੋਆਂ ਛਾਪ ਦਿੱਤੀਆਂ ਸਨ ਇਤਰਾਜ਼ਯੋਗ। ਬਾਬੂ ਜਗਜੀਵਨ ਰਾਮ ਉਸ ਸਮੇਂ ਬਹੁਤ ਟੌਪ ਦਾ ਲੀਡਰ ਸੀ, ਧਾਕੜ ਲੀਡਰ ਸੀ। ਉਹਨਾਂ ਫੋਟੋਆਂ ਨੇ ਉਹਦੀ ਫੱਟੀ ਮੇਜ਼ ਕਰ ਦਿੱਤੀ। ਯਾਨੀ ਸੋਨੀਆ ਗਾਂਧੀ ਜਿਹੜੀ ਦੂਜੀ ਨੂੰਹ ਹੈ, ਅੱਜ ਉਸੇ ਹੀ ਬਾਬੂ ਜਗਜੀਵਨ ਰਾਮ ਦੀ ਬੇਟੀ ਨੂੰ ਰਾਸ਼ਟਰਪਤੀ ਬਣਾਉਣਾ ਚਾਹੁੰਦੀ ਹੈ, ਜਿਸ ਬਾਬੂ ਜਗਜੀਵਨ ਰਾਮ ਨੂੰ ਸੋਨੀਆ ਦੀ ਦਰਾਣੀ ਨੇ ਹੀ ਪ੍ਰਧਾਨ ਮੰਤਰੀ ਬਣਨ ਤੋਂ ਰੋਕ ਦਿੱਤਾ ਸੀ। ਇਹ ਵੀ ਇਤਫਾਕ ਆ। ਦੂਜੀ ਗੱਲ ਹੈ ਕਿ ਜਿਹੜੀ ਬੀਬੀ ਮੀਰਾ ਕੁਮਾਰ ਆ, ਇਹ ਵੈਸੇ ਇਹਦਾ ਜੇ ਸ਼ੁਰੂਆਤੀ ਆਪਾਂ ਕੈਰੀਅਰ ਵੇਖੀਏ, ਪਹਿਲਾਂ ਫੋਰਨ ਸਰਵਿਸ ਦੇ ਵਿੱਚ ਸੀਗੀ, ਵਿਦੇਸ਼ ਸੇਵਾ ਜਿਹਨੂੰ ਕਹਿ ਦਿੰਦੇ ਆ। ਉੱਥੋਂ ਫਿਰ ਸਿਆਸਤ ਦੇ ਵਿੱਚ ਆ ਗਈ। 1985 ਚ ਇਹਨੇ ਪਹਿਲੀ ਵਾਰੀ ਬਿਜਨੌਰ ਤੋਂ ਇਲੈਕਸ਼ਨ ਲੜਿਆ ਸੀ। ਔਰ ਕਮਾਲ ਦੀ ਗੱਲ ਹੈ, ਰਾਜਕਰਨਵੀਰ ਸਿੰਘ ਜੀ ਇਹਦੇ ਸਾਹਮਣੇ ਚਿਹਰੇ ਕਿੱਡੇ ਤਗੜੇ ਸੀ। ਇਹਦੇ ਸਾਹਮਣੇ ਇੱਕ ਤੇ ਰਾਮ ਵਿਲਾਸ ਪਾਸਵਾਨ ਸੀ, ਬੜਾ ਵੱਡਾ ਦਲਿਤ ਚਿਹਰਾ, ਉਸ ਸਮੇਂ ਨੌਜਵਾਨ ਸੀ। ਦੂਜੇ ਪਾਸੇ ਬੀਬੀ ਮਾਇਆਵਤੀ, ਇਹਨੇ ਦੋਨਾਂ ਨੂੰ ਹਰਾਤਾ ਸੀ। ਫਿਰ 5 ਵਾਰੀ ਮੈਂਬਰ ਪਾਰਲੀਮੈਂਟ ਬਣੀ ਹੈ। ਔਰ ਤੁਹਾਨੂੰ ਯਾਦ ਹੋਣਾ, ਇਹ ਇੰਡੀਆ ਦੀ ਪਹਿਲੀ ਜਨਾਨਾ ਸਪੀਕਰ ਸੀ ਜੀ। ਔਰ ਇਹਦੇ ਵਿਵਾਦ ਬਹੁਤ ਘੱਟ ਨੇ। ਵੈਸੇ ਵਿਵਾਦਾਂ ਤੋਂ ਰਹਿਤ ਤੇ ਕੋਈ ਚਿਹਰਾ ਨਹੀਂ ਹੁੰਦਾ ਸਿਆਸਤ ਦੇ ਵਿੱਚ, ਪਰ ਬੀਬੀ ਮੀਰਾ ਕੁਮਾਰ ਦੇ ਵਿਵਾਦ ਬਹੁਤ ਥੋੜੇ ਆ। ਜਿੱਦਾਂ ਲੋਕ ਸਭਾ ਦਾ ਇੱਕ CEO ਹਟਾਇਆ ਸੀਗਾ, ਉਹ ਰਾਜੀਵ ਮਿਸ਼ਰਾ, ਉਹਨੂੰ ਹਟਾਉਣ ਨੂੰ ਲੈ ਕੇ ਇੱਕ ਬੜਾ ਵੱਡਾ ਵਿਵਾਦ ਉੱਠਿਆ ਸੀਗਾ, ਕਿਉਂਕਿ ਉਹਦਾ ਦੋਸ਼ ਸੀ ਕਿ ਮੀਰਾ ਕੁਮਾਰ ਦੀ ਹਾਰਨ ਵਾਲੀ ਖਬਰ ਮੈਂ ਫਲੈਸ਼ ਕੀਤੀ, ਉਹਦੀ ਕਿੜ ਦੇ ਵਜੋਂ ਹੀ ਮੈਨੂੰ ਹਟਾਇਆ ਗਿਆ। ਉਹ ਇੱਕ ਵਿਵਾਦ ਸੀ, ਇੱਕ ਬੰਗਲੇ ਦਾ ਵਿਵਾਦ ਸੀ। ਖੈਰ ਉਹ ਛੋਟੇ ਵਿਵਾਦ ਏਡੇ ਚੱਲਦੇ ਰਹਿੰਦੇ ਆ। ਮੀਰਾ ਕੁਮਾਰ ਨੂੰ ਮੈਦਾਨ 'ਚ ਉਤਾਰਨਾ ਰਾਜਕਰਨਵੀਰ ਸਿੰਘ ਜੀ ਇਹਨਾਂ ਦੀ ਮਜਬੂਰੀ ਸੀਗੀ। ਜਿੱਤਣ ਦੇ ਹਾਲਾਂਕਿ ਚਾਂਸਸ ਆ ਜਿਹੜੇ ਬੜੇ ਘੱਟ ਆ, ਕਿਉਂਕਿ ਉਹਨਾਂ ਦੇ ਕੋਲ ਆਲਰੇਡੀ 60% ਵੋਟ ਹੈ ਜਿਹੜੀ ਹੱਥ ਹੇਠਿਆ ਇਸ ਸਮੇਂ। ਪਰ ਦੂਜੀ ਸਮੱਸਿਆ ਹੁਣ ਇਹ ਆ ਉਹਨਾਂ ਲਈ, ਕਿਉਂਕਿ ਵਿਪ ਜਾਰੀ ਨਹੀਂ ਕਰ ਸਕਦੇ ਉਹ, ਹਰੇਕ ਬੰਦੇ ਦੀ ਹਾਜ਼ਰੀ ਯਕੀਨੀ ਨਹੀਂ ਕਰ ਸਕਦੇ ਉਹ, ਆਪਣੇ ਜੋ ਵੀ ਉਹਨਾਂ ਦੇ ਆਪਣੇ ਪੱਖ ਦੇ ਬੰਦੇ ਆ। ਵਿਪ ਜਾਰੀ ਨਹੀਂ ਹੁੰਦਾ ਰਾਸ਼ਟਰਪਤੀ ਚੋਣ 'ਚ ਜੀ। ਹੋ ਸਕਦਾ ਕੱਲ ਨੂੰ ਬਹੁਤ ਸਾਰੇ ਬੰਦੇ ਆ ਜਿਹੜੇ ਵੋਟ ਪਾਉਣ, ਇੱਧਰ ਨਾ ਆਉਣ, ਭਾਵੇਂ ਆਉਣ ਨਾ, ਪਰ ਇੱਕ ਤਰ੍ਹਾਂ ਨਾਲ ਫਾਇਦਾ ਇਹਨਾਂ ਦਾ ਕਰ ਦੇਣਗੇ। ਦੂਜੀ ਗੱਲ ਇਹ ਆ ਕਿ ਬੀਬੀ ਮਾਇਆਵਤੀ ਹੈ ਜਿਹੜੀ, ਉਹਨੂੰ ਖਿੱਚ ਲਿਆ ਨਾਲ ਦੀ ਨਾਲ। ਬੀਬੀ ਮਾਇਆਵਤੀ ਨੇ ਪਹਿਲਾਂ ਕਿਹਾ ਸੀਗਾ ਕਿ ਜੇ ਵਿਰੋਧੀ ਧੜਾ ਕੋਈ ਦਲਿਤ ਚਿਹਰਾ ਨਹੀਂ ਮੈਦਾਨ 'ਚ ਉਤਾਰਦਾ ਤੇ ਅਸੀਂ ਰਾਮਨਾਥ ਕੋਵਿੰਦ ਦਾ ਸਮਰਥਨ ਕਰਾਂਗੇ। ਪਰ ਅੱਜ ਜਦੋਂ ਇਹਨਾਂ ਨੇ ਮੈਦਾਨ 'ਚ ਉਤਾਰ ਦਿੱਤਾ, ਹੁਣ ਬੀਬੀ ਮਾਇਆਵਤੀ ਕਹਿੰਦੀ ਕਿ ਮੈਂ ਤੇ ਇਹਨਾਂ ਦੀ ਸਪੋਰਟ ਕਰੂੰਗੀ। ਸੋ ਮੈਦਾਨ ਦੇ ਵਿੱਚ ਇੱਕ ਵੇਲੇ ਤੇ ਇਹੋ ਜਿਹਾ ਲੱਗਦਾ ਸੀਗਾ ਕਿ ਇੱਕ ਤਰਫਾ ਮੈਚ ਆ, ਪਰ ਬੀਬੀ ਮੀਰਾ ਕੁਮਾਰ ਜੀ ਆ ਗਈ ਮੈਦਾਨ 'ਚ ਤੇ ਹੁਣ ਥੋੜਾ ਜਿਹਾ ਰੋਚਕ ਹੋਣ ਦੀ ਸੰਭਾਵਨਾ। ਹਾਲੇ ਵੀ ਹੱਥ ਉਹਨਾਂ ਦਾ ਉੱਤੇ ਆ, ਬਹੁਤ ਈਜ਼ੀ ਉਹ ਬਣਾ ਸਕਦੇ ਆ ਪ੍ਰੈਜ਼ੀਡੈਂਟ, ਪਰ ਇਸ ਖੇਡ ਦੇ ਵਿੱਚ ਕੁਝ ਵੀ ਹੋ ਸਕਦਾ। ਉਤਰਾ ਹਾਰ ਜਾਂ ਜਿੱਤ ਇਹ ਮਾਇਨੇ ਨਹੀਂ ਰੱਖਦੀ। ਜੇਕਰ ਇਹ ਆਪਣਾ ਉਮੀਦਵਾਰ ਮੈਦਾਨ 'ਚ ਨਾ ਉਤਾਰਦੇ ਤੇ ਮੇਰੇ ਖਿਆਲ ਦੇ ਨਾਲ ਵਿਰੋਧੀ ਧਿਰ ਦਾ ਜਿਹੜਾ ਵਜੂਦ ਸੀ ਉਹ ਹੀ ਖਤਰੇ 'ਚ ਪੈ ਜਾਣਾ ਸੀ। ਇਸ ਕਰਕੇ ਇਹ ਲੜਾਈ ਹੋਣ ਦੇਗੀ ਜੀ। ਵੈਸੇ ਮਿੰਟੂ ਜੀ, ਜਦੋਂ ਵੀ ਭਾਰਤ ਵਿੱਚ ਕਿਸੇ ਵੀ ਮਾਈਨੋਰਟੀ ਦੇ ਰਾਸ਼ਟਰਪਤੀ ਬਣੇ ਆ, ਉਦੋਂ ਉਹਨਾਂ ਦੇ ਨਾਲ ਘਾਣ ਹੋਇਆ ਆ, ਚਾਹੇ ਗਿਆਨੀ ਜੈਲ ਸਿੰਘ ਸੀ, ਚਾਹੇ ਅਬਦੁਲ ਕਲਾਮ ਸੀ, ਤੇ ਹੁਣ ਦਲਿਤਾਂ ਦੇ ਨਾਲ ਵੈਸੇ ਹੀ ਆਪਾਂ ਦੇਖ ਰਹੇ ਹਾਂ ਵੀ ਭਾਰਤ ਵਿੱਚ ਬਹੁਤ ਮਾੜੇ ਹਾਲਾਤ ਚੱਲ ਰਹੇ ਆ। ਨਹੀਂ, ਦਲਿਤ ਰਾਸ਼ਟਰਪਤੀ ਇੱਕ ਰਹਿ ਚੁੱਕਾ ਹੈ, KR ਨਾਰਾਇਣਨ, ਇਹ ਦੂਸਰੇ ਹੋਣਗੇ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਭਾਰਤ ਲਈ ਚੇਤਾਵਨੀ ਆ।
ਹੁਣ ਆਬਾਦੀ ਦੇ ਮਾਮਲੇ ਵਿੱਚ 2024 ਵਿੱਚ ਚੀਨ ਨੂੰ ਪਿੱਛੇ ਛੱਡ ਜਾਵੇਗਾ ਭਾਰਤ? ਇਹ ਰਾਜ ਕਰਮਵੀਰ ਸਿੰਘ ਜੀ, ਪਹਿਲਾ ਅੰਕੜਾ ਆਉਂਦਾ ਹੁੰਦਾ ਸੀ, ਪਹਿਲਾ ਤੱਥ ਆਉਂਦਾ ਹੁੰਦਾ ਸੀ ਅਖਬਾਰ ਦੇ ਵਿੱਚ ਕਿ 2050 ਤੱਕ ਚੀਨ ਨੂੰ ਪਛਾੜੇਗਾ ਭਾਰਤ, ਫਿਰ 40 ਤੱਕ, ਫਿਰ 30 ਤੱਕ। ਹੁਣ ਤੇ ਕਮਾਲ ਦੀ ਗੱਲ ਹੈ ਕਿ ਕਹਿੰਦੇ ਕਿ ਜਿਸ ਤਰੀਕੇ ਨਾਲ ਭਾਰਤ ਰੇਸ ਖਿੱਚੀ ਜਾਂਦਾ ਤੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ, ਯਾਨੀ 7-8 ਸਾਲਾਂ ਦੇ ਵਿੱਚ ਇਹ ਚੀਨ ਨੂੰ ਕੱਟ ਜਾਏਗਾ। ਇਹ ਰਿਪੋਰਟ ਹੈ ਜਿਹੜੀ ਉਹ ਕਿਸੇ ਮੀਡੀਆ ਹਾਊਸ ਦੀ ਰਿਪੋਰਟ ਨਹੀਂ, ਇਹ ਯੂਨਾਈਟਿਡ ਨੇਸ਼ਨ ਦੀ ਰਿਪੋਰਟ ਆ। ਉਹਨਾਂ ਨੇ ਜਿਹੜੀ ਇਹ ਰਿਪੋਰਟ ਪਬਲਿਸ਼ ਕੀਤੀ ਹੈ, ਖਤਰਨਾਕ ਸੰਕੇਤ ਹੈ ਉਹਦੇ ਵਿੱਚ ਭਾਰਤ ਲਈ। ਉਹਨਾਂ ਨੇ ਇਹ ਕਿਹਾ ਕਿ ਵੈਸੇ ਦੁਨੀਆ ਦੀ ਜਿਹੜੀ ਆਬਾਦੀ ਹੈ 2050 ਤੱਕ 10 ਅਰਬ ਤੱਕ ਪਹੁੰਚ ਜਾਏਗੀ, ਔਰ ਇਹਦੇ ਵਿੱਚ ਉਸ ਸਮੇਂ ਜਿਹੜਾ ਭਾਰਤ ਹੀ ਸਭ ਤੋਂ ਵੱਡਾ ਆਬਾਦੀ ਵਾਲਾ ਦੇਸ਼ ਹੋਏਗਾ। ਪਰ ਇਹ ਗੱਲ ਹੈ ਕਿ 2024 ਤੱਕ ਹੀ ਜਿਹੜਾ ਭਾਰਤ ਆ ਉਹ ਚੀਨ ਨੂੰ ਕੱਟ ਜਾਏਗਾ ਵਸੋਂ ਦੇ ਮਾਮਲੇ 'ਚ, ਕਿਉਂਕਿ ਇਸ ਸਮੇਂ ਭਾਰਤ ਦੀ ਜਿਹੜੀ ਆਬਾਦੀ ਹੈ, ਜਨਸੰਖਿਆ, ਉਹ 134 ਕਰੋੜ ਆ। ਚਾਈਨਾ ਦੀ ਹੈ ਜਿਹੜੀ ਉਹ 141 ਕਰੋੜ ਆ, ਯਾਨੀ 7 ਕਰੋੜ ਦਾ ਅੰਤਰ ਆ। ਤੇ ਹੁਣ ਇਹ ਜਿਹੜਾ 7% ਅੰਤਰ ਆ ਇਹ ਬਹੁਤ ਜਲਦੀ ਮਚ ਜਾਏਗਾ। ਇਹ ਉਹਨਾਂ ਦਾ ਕਹਿ ਸਕਦੇ ਹਾਂ ਕਿ ਇੱਕ ਅਗਾਊ ਅੰਦਾਜ਼ਾ ਹੈ। ਦੇਖਦੇ ਹਾਂ ਕਿ ਇਸ ਅੰਦਾਜ਼ੇ ਦੇ ਮੁਤਾਬਕ ਸਾਡੀ ਭਾਰਤ ਦੀ ਵਸੋਂ, ਸਾਡੇ ਭਾਰਤ ਦੇ ਲੋਕ ਉਮੀਦਾਂ ਤੇ ਖਰਾ ਉਤਰਦੇ ਆ ਕਿ ਨਹੀਂ ਉਤਰਦੇ। ਪਰ ਨਾਲ ਇੱਕ ਚੀਜ਼ ਉਹਨਾਂ ਨੇ ਹੋਰ ਵੀ ਦੱਸੀ ਹੈ ਕਿ ਵੈਸੇ ਇਸ ਸਮੇਂ ਭਾਰਤ ਨੂੰ ਨੌਜਵਾਨਾਂ ਦਾ ਦੇਸ਼ ਕਿਹਾ ਜਾਂਦਾ, ਪਰ ਉਹ ਕਹਿੰਦੇ ਆ ਕਿ ਇੱਥੇ ਕੁਝ ਸਮੇਂ ਬਾਅਦ 60 ਸਾਲ ਦੀ ਉਮਰ ਵਾਲਿਆਂ ਦੀ ਆਬਾਦੀ ਦੁੱਗਣੀ ਹੋ ਜਾਏਗੀ। ਭਾਵ ਇਸ ਸਮੇਂ ਜਿਹੜੇ 14 ਕਰੋੜ ਲੋਕ ਆ ਉਹ ਦੁੱਗਣੇ ਹੋ ਜਾਣਗੇ। ਯਾਨੀ ਜਿਹੜਾ ਦੇਸ਼ ਨੌਜਵਾਨਾਂ ਦਾ ਦੇਸ਼ ਵੱਜਦਾ, ਆਉਣ ਵਾਲੇ ਸਮੇਂ ਦੇ ਵਿੱਚ ਉਹ ਬੁੱਢਿਆਂ ਦਾ ਦੇਸ਼ ਵੀ ਵੱਜ ਸਕਦਾ। ਇਹ ਉਹਨਾਂ ਦੇ ਕੁਝ ਕਿਆਫੇ ਆ, ਜਾਂ ਕਹਿ ਲਈਏ ਕੁਝ ਉਹਨਾਂ ਦੀਆਂ ਭਵਿੱਖਬਾਣੀਆਂ। ਪਰ ਵੈਸੇ ਇੱਥੇ ਵਸੋਂ ਦੀ ਸਮੱਸਿਆ ਰਾਜ ਕਰਮਵੀਰ ਸਿੰਘ ਜੀ ਗੰਭੀਰ ਹੋਈ ਜਾ ਰਹੀ ਹੈ ਪੈਰੋ ਪੈਰ। ਕੁਝ ਲੋਕ ਕਹਿੰਦੇ ਆ ਕਿ ਨਹੀਂ, ਇਹ ਸੰਸਾਧਨਾਂ ਤੇ ਕਬਜ਼ੇ ਦਾ ਜਿਹੜਾ ਇੱਕ ਪੱਖ ਆ ਉਹਨੂੰ ਲੁਕਾਉਣ ਲਈ ਇਸ ਤਰ੍ਹਾਂ ਦਾ ਮੁੱਦਾ ਉਭਾਰਿਆ ਜਾਂਦਾ। ਪਰ ਸੱਚਮੁੱਚ ਵਸੋਂ ਇੱਕ ਬਹੁਤ ਵੱਡੀ ਸਮੱਸਿਆ। ਅਸੀਂ ਕੱਲ ਵੀ ਖਬਰ ਕਰਦੇ ਪਏ ਸਾਂ ਨਾ, ਕਪੂਰਥਲੇ ਦੇ ਵਿੱਚ ਇੱਕ ਸਾਰੇ ਦਾ ਸਾਰਾ ਟੱਬਰ ਖਤਮ ਹੋ ਗਿਆ। ਉਹਦੇ ਵਿੱਚ ਮੂਲ ਸਮੱਸਿਆ ਕੀ ਸੀ? ਮੂਲ ਸਮੱਸਿਆ ਇਹੋ ਸੀ ਕਿ 7 ਜਵਾਕ ਸਨ ਤੇ ਉਹਨਾਂ ਦਾ ਪਾਲਣ ਪੋਸ਼ਣ ਇੱਕ ਗਰੀਬ ਪਰਿਵਾਰ ਨਹੀਂ ਸੀ ਕਰ ਸਕਦਾ। ਔਰ ਇਸ ਗੱਲ ਦਾ ਅਹਿਸਾਸ ਕਿਹਨੂੰ ਹੋਇਆ? ਇੱਕ ਬੱਚੇ ਨੂੰ ਹੋਇਆ ਕਿ ਸਾਡੇ ਮਾਂ ਪਿਓ ਤੋਂ ਸਾਡੀ ਪਰਵਰਿਸ਼ ਬਿਹਤਰ ਢੰਗ ਨਾਲ ਨਹੀਂ ਹੋ ਸਕਦੀ, ਤੇ ਉਹਨੇ ਕਿਹੋ ਜਿਹਾ ਖਤਰਨਾਕ ਕਦਮ ਚੁੱਕਿਆ। ਸੋ ਇਹ ਇੱਕ ਬੁਨਿਆਦੀ ਸਮੱਸਿਆ ਬਣਦੀ ਜਾ ਰਹੀ ਹੈ ਭਾਰਤ ਦੀ ਵਸੋਂ। ਉਦਾਂ ਮੈਂ ਤੁਹਾਨੂੰ ਦੱਸ ਦੇਵਾਂ ਥੋੜਾ ਜਿਹਾ ਇੱਕ ਆਪਦਾ ਹਿਸਾਬ ਕਿਤਾਬ ਕਿ ਇੱਕ ਮਾਹਰ ਨੇ ਇੱਕ ਦਿਨ ਦੱਸਿਆ ਸੀ। ਉਹ ਕਹਿੰਦਾ ਕਿ ਦੇਖੋ, ਅਮਰੀਕਾ ਹੈ ਜਿਹੜਾ ਉਹ ਖੇਤਰਫਲ ਦੇ ਹਿਸਾਬ ਨਾਲ ਇੰਡੀਆ ਤੋਂ ਤਿੱਗਣਾ, ਤੇ ਜੇ ਆਪਾਂ ਉਹ ਕਹਿੰਦੇ ਕਿ ਝਟਕਾ ਜਿਹਾ ਹਿਸਾਬ ਲਾਈਏ, ਉਹਨਾਂ ਦੇ ਟੱਬਰ ਦੇ ਵਿੱਚ ਇੱਕ ਬੱਚਾ ਤੇ ਸਾਡੇ ਇੱਕ ਟੱਬਰ ਦੇ ਵਿੱਚ 12 ਬੱਚੇ ਆ। ਆਬਾਦੀ ਦਾ ਇੰਨਾ ਅੰਤਰ ਆ, ਯਾਨੀ ਖੇਤਰਫਲ ਉਹਨਾਂ ਦਾ ਤਿੱਗਣਾ ਸਾਡੇ ਤੋਂ, ਭਾਰਤ ਤੋਂ। ਔਰ ਜੇ ਆਬਾਦੀ ਲਾਈਏ ਤੇ ਉਹਨਾਂ ਦਾ ਟੱਬਰ 'ਚ ਇੱਕ ਬੱਚਾ ਤੇ ਸਾਡੇ ਟੱਬਰ ਦੇ ਵਿੱਚ 12 ਬੱਚੇ। ਇੰਨਾ ਫਰਕ ਹੈ ਆਬਾਦੀ ਦਾ। ਦੂਜੀ ਗੱਲ ਹੈ ਜਿਹੜੀ ਮੈਂ ਥੋੜੀ ਜਿਹੀ ਇਸ ਮਸਲੇ ਤੇ ਫਿਰ ਆਪਣੇ ਪੱਧਰ ਤੇ ਵੇਖੀ ਖੋਜ ਕਰਕੇ, ਰਾਜ ਕਰਮਵੀਰ ਸਿੰਘ ਜੀ, ਵਸੋਂ ਦੀ ਸਮੱਸਿਆ ਕੀ ਹੈ ਅਸਲ ਦੇ ਵਿੱਚ? ਵਸੋਂ ਦੀ ਸਮੱਸਿਆ ਦੇਖੋ, ਜਿਹੜੀ ਵਸੋਂ ਹੈ ਨਾ ਉਹ ਨਿਰਧਾਰਿਤ ਹੁੰਦੀ ਹੈ ਜਿਹਨੂੰ ਆਪਾਂ ਜਨਮ ਦਰ ਕਹਿੰਦੇ ਆ, ਬੱਚਾ ਪੈਦਾ ਕਰਨ ਦੀ ਦਰ ਹੈ ਜਿਹੜੀ। ਇਹ 2.2 ਰਵੇ ਤੇ ਫਿਰ ਇਹਦੇ 'ਚ ਇੱਕ ਕਹਿ ਸਕਦੇ ਹਾਂ ਕਿ ਬਰਾਬਰਤਾ ਬਣੀ ਰਹਿੰਦੀ ਹੈ, ਇਕਸਾਰਤਾ ਬਣੀ ਰਹਿੰਦੀ ਹੈ 2.2 ਤੇ, ਕਿਉਂਕਿ ਜਿੰਨੇ ਕੁ ਪੈਦਾ ਹੁੰਦੇ ਆ ਉਹਨੇ ਕੁ ਖਤਮ ਹੋਈ ਜਾਂਦੇ ਆ। ਤਾਲਮੇਲ ਜਿਹੜਾ ਬਰਾਬਰ ਰਹਿੰਦਾ। ਜੇ ਇਹ ਵੱਧ ਜਾਵੇ ਰੇਸ਼ੋ ਫਿਰ ਗੜਬੜ ਹੋ ਜਾਂਦੀ ਹੈ। ਹੁਣ ਸਮੱਸਿਆ ਕੀ ਹੈ? ਮੂਲ ਸਮੱਸਿਆ ਕੀ ਭਾਰਤ ਦੀ? ਦੇਖੋ, ਜਿਹੜੇ ਵਧੀਆ ਅਗਾਂਹ ਵਧੂ ਰਾਜ ਆ, ਜਿੱਦਾਂ ਕੇਰਲ ਆ, ਦਿੱਲੀ ਆ, ਤਾਮਿਲਨਾਡੂ ਆ, ਸਾਡਾ ਪੰਜਾਬ ਆ, ਇਹਨਾਂ ਦੇ ਵਿੱਚ ਜਿਹੜੀ ਉਹ ਜਨਮ ਦਰ ਆ ਉਹ ਮਾਤਰ 1.7% ਹੈ। ਯਾਨੀ ਜਿਹੜੀ ਨਾਰਮਲ 2.2 ਆ ਉਹਦੇ ਤੋਂ ਵੀ ਘੱਟ ਆ। ਜਿਹੜੇ ਪੜ੍ਹੇ ਲਿਖੇ ਸਟੇਟ ਆ, ਅਗਾਂਹ ਵਧੂ ਸਟੇਟ ਆ, ਜਦ ਕਿ ਉਹਨਾਂ ਦੇ ਮੁਕਾਬਲੇ ਜਿਹੜੇ ਘੱਟ ਪੜ੍ਹੇ ਲਿਖੇ ਸਟੇਟ ਆ, ਜਿੱਦਾਂ ਯੂਪੀ ਹੈ, ਉੱਥੇ 3.1 ਆ, ਜਿੱਦਾਂ ਬਿਹਾਰ ਉੱਥੇ 3.4 ਆ, ਮੱਧ ਪ੍ਰਦੇਸ਼ ਉੱਥੇ 2.9 ਆ। ਯਾਨੀ ਕੁਝ ਸਟੇਟ ਜਿਹੜੇ ਬਹੁਤ ਵੱਡੇ ਆ ਪਰ ਪੜ੍ਹਾਈ ਲਿਖਾਈ ਦੇ ਮਾਮਲੇ 'ਚ ਪਛੜੇ ਆ, ਉਹੀ ਇਸ ਆਬਾਦੀ ਦੇ ਬੰਬ ਨੂੰ ਦਿਨੋਂ ਦਿਨ ਭਾਰਾ ਕਰਦੇ ਜਾ ਰਹੇ ਆ। ਹੁਣ ਇੱਥੇ ਇੱਕ ਫਰਕ ਹੈ ਜਿਹੜਾ ਉਹ ਸਾਫ਼ ਹੋ ਜਾਂਦਾ ਰਾਜ ਕਰਮਵੀਰ ਸਿੰਘ ਜੀ। ਉਹ ਕੀ ਹੈ ਕਿ ਦੇਖੋ, ਕੁਛ ਵੀ ਕਰਨ ਦੀ, ਕੁਛ ਵੀ ਮੇਰੇ ਖਿਆਲ ਦੇ ਨਾਲ ਸਖਤੀ ਕਰਨ ਦੀ ਜ਼ਰੂਰਤ ਨਹੀਂ। ਜਿੱਥੇ ਜਿੱਥੇ ਵੀ ਲਿਟਰੇਸੀ ਰੇਸ਼ੋ ਵਧਾਓਗੇ ਉੱਥੇ ਉੱਥੇ ਇਹ ਜਿਹੜੀ ਜਨਮ ਦਰ ਆ ਉਹ ਘਟਦੀ ਜਾਣੀ ਹੈ। ਕਿਉਂਕਿ ਉਹਦੀ ਮਿਸਾਲ ਕੇਰਲ ਹੈ,
पंजाब है, दिल्ली है। पर साडे हाकम है जिहड़े वो संजीदा किन्ने को है सिक्ख्या प्रति। ਹੁਣ ਸਿੱਖਿਆ ਪ੍ਰਤੀ ਦੇਖੋ ਇਹੋ ਜਿਹਾ ਕਿ 2013 ਦੇ ਵਿੱਚ ਕੇਂਦਰੀ ਬਜਟ ਦੇ ਵਿੱਚ ਸਿੱਖਿਆ ਦਾ ਜਿਹੜਾ ਹਿੱਸਾ ਸੀ ਉਹ 4.57% ਸੀ ਜੀ, ਜੋ ਵਧਣ ਦੀ ਬਜਾਏ ਘਟ ਕੇ ਇਸ ਸਾਲ 3.65% ਰਹਿ ਗਿਆ। ਮਤਲਬ ਕਿ ਜਿਹੜਾ ਬਜਟ ਵਧਣਾ ਚਾਹੀਦਾ ਸੀ ਉਹ ਘਟ ਕੇ 3.65% ਰਹਿ ਗਿਆ 2013 ਦੇ 4.57% ਦੇ ਮੁਕਾਬਲੇ। ਹੁਣ ਜੇ ਇਹ ਤਾਲੀਮ ਦਿੱਤੀ ਜਾਵੇ, ਬਿਹਤਰ ਸਿੱਖਿਆ ਦਾ ਢਾਂਚਾ ਵਿਕਸਿਤ ਕੀਤਾ ਜਾਵੇ ਤਾਂ ਇਹ ਸਮੱਸਿਆ ਜਿਹੜੀ ਉਹ ਕਾਬੂ ਵਿੱਚ ਆ ਜਾਵੇਗੀ, ਕਿਉਂਕਿ ਕੁਛ ਰਾਜ ਹੀ ਆ ਜਿਹੜੇ ਕਿ ਇਸ ਆਬਾਦੀ ਨੂੰ ਵਧਾ ਰਹੇ ਆ ਔਰ ਬਹੁਤ ਭਾਰਾ ਕਰਦੇ ਜਾਂਦੇ ਆ। ਪਰ ਅਫਸੋਸ ਦੀ ਗੱਲ ਆ ਕਿ ਇਹਨਾਂ ਨੂੰ ਜਿਵੇਂ ਕਹਿੰਦੇ ਨਾ ਕਿ ਕੁਆਂਟੀਟੀ ਚਾਹੀਦੀ ਹੈ, ਕੁਆਲਿਟੀ ਚਾਹੀਦੀ ਨਹੀਂ। ਇਹਨਾਂ ਨੂੰ ਪਤਾ ਕਿ ਜੇ ਪੜ੍ਹ ਜਾਣਗੇ ਤੇ ਫਿਰ ਸਾਨੂੰ ਸਵਾਲ ਕਰਨਗੇ, ਸਾਨੂੰ ਅੱਖਾਂ ਵਿਖਾਉਣਗੇ। ਪਰ ਮੇਰੇ ਖਿਆਲ ਦੇ ਨਾਲ ਜੇ ਲਿਟਰੇਸੀ ਰੇਸ਼ੋ ਵੱਧ ਜਾਵੇ, ਆਬਾਦੀ ਵੀ ਘੱਟ ਜਾਏਗੀ ਔਰ ਜਿਹੜੇ ਲੋਕ ਇਸ ਮੁਲਕ ਦੇ ਵਿੱਚ ਪੈਦਾ ਹੋਣਗੇ ਉਹ ਫਿਰ ਇਹਨਾਂ ਲਈ ਵਸਤੂਆਂ ਨਹੀਂ ਰਹਿਣਗੇ, ਉਹ ਵਾਕਈ ਇਨਸਾਨ ਹੋਣਗੇ। ਉਹ ਇਨਸਾਨ ਹੋਣਗੇ ਜੋ ਜਾਗਰੂਕ ਹੋਣਗੇ ਔਰ ਜਾਗਰੂਕ ਇਨਸਾਨ ਜਿਹੜੇ ਹੁੰਦੇ ਆ ਉਹ ਆਪਣਾ ਆਲਾ ਦੁਆਲਾ ਆਪੇ ਠੀਕ ਕਰ ਲੈਂਦੇ ਆ। ਜੀ 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 ਮਿੰਟੂ ਜੀ, ਅਗਲੀ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਸਮੇਤ ਜਿਹੜੇ ਰਾਜਾਂ 'ਚ ਕਰਜ਼ਾ ਮਾਫੀ ਦਾ ਐਲਾਨ ਹੋਇਆ ਉੱਥੇ ਨਹੀਂ ਪਿਆ ਖੁਦਕੁਸ਼ੀ ਦੇ ਕੇਸਾਂ ਦੇ ਵਿੱਚ ਫਰਕ। ਕੇਂਦਰੀ ਮੰਤਰੀ ਨਾਇਡੂ ਨੇ ਕਿਹਾ ਵੀ ਕਰਜ਼ਾ ਮਾਫੀ ਫੈਸ਼ਨ ਬਣ ਗਿਆ ਹੈ। ਪਹਿਲਾਂ ਤੇ ਇਹਦੀ ਗੱਲ ਕਰ ਲਓ ਜਿਹੜਾ ਨਾਇਡੂ ਹੈ। ਦੇਖੋ ਜੇ ਕਾਰਪੋਰੇਟ ਦਾ ਕਰਜ਼ਾ ਮਾਫ ਕਰਦੇ ਹੋ ਤੇ ਤੁਸੀਂ ਉਹ ਕਹਿੰਦੇ ਹੋ ਕਿ ਇਹ ਤੇ ਜੀ ਦਸਤੂਰ ਆ, ਇਹਦੇ ਬਿਨਾਂ ਉਦਯੋਗ ਚੱਲਦਾ ਹੀ ਨਹੀਂ, ਇਹਦੇ ਬਿਨਾਂ ਦੇਸ਼ ਚੱਲਦਾ ਹੀ ਨਹੀਂ। ਤੇ ਕਮਾਲ ਦੀ ਗੱਲ ਹੈ ਕਿ ਖੇਤੀ ਵੀ ਤਾਂ 14% GDP 'ਚ ਹਿੱਸਾ ਪਾਉਂਦੀ ਹੈ, ਉਹ ਵੀ ਤੇ 65 ਕਰੋੜ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ। ਤੁਹਾਡੇ ਕਾਰਪੋਰੇਟ ਜਗਤ ਕੋਲ ਤੇ ਇੰਨੀ ਨੌਕਰੀ ਹੋਣੀ ਨਹੀਂ ਜਿੰਨੀ ਖੇਤੀ ਕੱਲੀ ਦਿੰਦੀ ਹੈ, ਕੰਮ ਦਿੰਦੀ ਹੈ। 65 ਕਰੋੜ ਲੋਕ ਸਿੱਧੇ ਤੌਰ ਤੇ ਇਸ ਕਿੱਤੇ ਦੇ ਨਾਲ ਜੁੜੇ ਆ। ਤੁਸੀਂ ਇਹਨਾਂ ਵਾਰੀ ਮਰ ਜਾਂਦੇ ਹੋ, ਤੁਹਾਨੂੰ ਗਸ਼ੀ ਪੈ ਜਾਂਦੀ ਹੈ ਜੇ ਕਿਸਾਨਾਂ ਦੀ ਗੱਲ ਆਉਂਦੀ ਹੈ। ਦੇਖੋ ਕਿਸਾਨਾਂ ਦੀ ਜਿਹੜੀ ਬੁਨਿਆਦੀ ਸਮੱਸਿਆ ਇਹੋ ਹੀ ਆ ਕਿ ਜਿਹੜੇ ਉੱਤੇ ਨੀਤੀ ਘੜੇ ਆ ਉਹ ਬੇਈਮਾਨ ਆ। ਇਹੀ ਵਜ੍ਹਾ ਹੈ। ਦੇਖੋ ਹੁਣ ਕਰਜ਼ਾ ਮਾਫੀ ਵੈਸੇ ਇਹਨੇ ਜਿਹੜੀ ਗੱਲ ਕਹੀ ਹੈ ਫੈਸ਼ਨ ਤੇ ਤੁਸੀਂ ਬਣਾਇਆ। ਕਾਰਪੋਰੇਟ ਨੂੰ ਕਿੰਨਾ 2 ਲੱਖ ਕਰੋੜ ਰੁਪਈਆ ਦੇ ਕਰੀਬ ਤਾਂ ਇਹਨਾਂ ਨੇ ਮਾਫ ਕਰ ਦਿੱਤਾ ਆ ਥੋੜੇ ਸਮੇਂ ਦੇ ਦੌਰਾਨ। ਅਡਾਨੀ ਨੂੰ ਦੇ ਕੇ 5 ਰੁਪਈਆ ਦੀ ਗੱਲ ਦਿੱਤਾ ਆਸਟ੍ਰੇਲੀਆ 'ਚ ਜਾ ਕੇ, ਉੱਥੇ ਖੋਦ ਆਸਟ੍ਰੇਲੀਆ ਨੂੰ ਕਿੰਨੀਆਂ ਰੇਟਾਂ ਦਿੱਤੀਆਂ ਇਹਨਾਂ ਨੇ। ਨੋਟਬੰਦੀ 'ਚੋਂ ਕਮਾਈ ਕਰਕੇ ਬੈਂਕਾਂ 'ਚ ਕਿੰਨਾ ਉਜਾੜਾ ਕੀਤਾ ਮੁਲਕ ਦਾ। ਔਰ ਉਲਟਾ ਇਹ ਕਹਿੰਦੇ ਆ ਜੇ ਕਿਸਾਨਾਂ ਨੂੰ ਕਰਜ਼ਾ ਮਾਫ ਮਾੜੀ ਮੋਟੀ ਕੋਈ ਰਹਿਤ ਦੇਤੀ ਤੇ ਕਹਿੰਦੇ ਜੀ ਇਹ ਤਾਂ ਫੈਸ਼ਨ ਬਣ ਗਿਆ। ਔਰ ਫੈਸ਼ਨ ਕਿਉਂ? ਇਹ ਭੀਖ ਤੋੜੀ ਦੇ ਰਹੇ ਹੋ ਤੁਸੀਂ, ਇਹ ਤੇ ਉਹਨਾਂ ਦਾ ਹੱਕ ਆ। ਦੇਖੋ ਦੂਜੀ ਗੱਲ ਹੈ ਨਾ ਜਿਹੜੀ ਕਰਜ਼ਾ ਮਾਫੀ ਵਾਲੀ, ਕਰਜ਼ਾ ਮਾਫੀ ਦੇ ਨਾਲ ਇਸ ਤਰ੍ਹਾਂ ਦਾ ਕੋਈ ਵੀ ਫਰਕ ਨਹੀਂ ਪੈਣਾ ਜਿਹੜਾ ਕਿ ਕੁਛ ਮਾਹਰ ਦੱਸਦੇ ਆ ਕਿ ਨਹੀਂ ਜੀ ਇਹ ਤੇ ਇਨਕਲਾਬੀ ਫੈਸਲਾ ਹੋ ਜਾਣਾ ਹੈ, ਕਿਸਾਨਾਂ ਦੀ ਤਕਦੀਰ ਬਦਲ ਜਾਣੀ ਹੈ, ਤਸਵੀਰ ਬਦਲ ਜਾਣੀ ਹੈ। ਉਹ ਨਹੀਂ ਬਦਲਣੀ। ਦੇਖੋ ਜਿਹੜਾ ਮਹਾਰਾਸ਼ਟਰ ਆ ਉਹਨੇ ਐਲਾਨ ਕੀਤਾ ਕਿ ਅਸੀਂ 10-10 ਹਜ਼ਾਰ ਰੁਪਇਆ ਦਿੰਦੇ ਹਾਂ, 10-10 ਹਜ਼ਾਰ ਰੁਪਇਆ ਤੁਹਾਡੀ ਫਸਲ ਬੀਜਣ ਵਾਸਤੇ ਅਸੀਂ ਦਿੰਦੇ ਹਾਂ ਸਹਾਇਤਾ ਦੇ ਤੌਰ ਤੇ। ਪਰ ਹੋ ਕੀ ਰਿਹਾ ਉੱਥੇ? ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਵਿੱਚ ਰਾਜ ਕਰਨਵੀਰ ਜੀ ਬੁੱਧਵਾਰ ਵਾਲੇ ਦਿਨ ਆ ਜਿਹੜਾ ਕੱਲ ਲੰਘਿਆ, ਕੱਲ 4 ਕਿਸਾਨ ਇੱਕੋ ਜ਼ਿਲ੍ਹੇ 'ਚ ਮਰੇ ਆ ਮਹਾਰਾਸ਼ਟਰ 'ਚ। ਉਹਨਾਂ ਨੇ ਐਲਾਨ ਵੀ ਕੀਤਾ ਰਾਹਤ ਦਾ, ਕੋਈ ਫਰਕ ਨਹੀਂ। ਕਿਉਂਕਿ 10 ਹਜ਼ਾਰ ਰੁਪਈਏ ਨਾਲ ਕੀ ਕਰੂਗਾ ਕੋਈ? 10 ਹਜ਼ਾਰ ਰੁਪਈਏ ਦਾ ਤਾਂ 20 ਆ ਜਾਂਦਾ ਜਿਹਦੇ ਕੋਲ 4-5 ਕਿੱਲੇ ਜ਼ਮੀਨ ਆ, 4-5 ਵਿਗੇ ਜ਼ਮੀਨ ਹੈ ਜਿਹਦੀ, ਉਹਦਾ ਕੱਲਾ 20 ਆ। ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਵਿੱਚ ਵੀ ਐਲਾਨ ਕੀਤਾ ਔਰ ਉਹ ਐਲਾਨ ਕੀ ਉਹ ਜਿਵੇਂ ਕਹਿੰਦੇ ਹੁੰਦੇ ਨਾ ਕਿ ਊਠ ਤੋਂ ਛਾਨਣੀ ਲਾਉਣ ਵਾਲੀ ਗੱਲ ਆ ਕਿ ਆਹ ਕਰ ਦਿਆਂਗੇ। ਉਹ ਇੱਕ ਦਿਨ ਮਰਨ ਵਰਤ ਵੀ ਰੱਖ ਲਿਆ ਉਹਨੇ, ਇੱਕ ਦਿਨ ਦਾ ਮਰਨ ਵਰਤ 2 ਕਰੋੜ 13 ਲੱਖ ਰੁਪਏ 'ਚ ਪਿਆ ਉਹਦਾ ਕੁਛ ਘੰਟਿਆਂ ਦਾ। ਤੇ ਲੋਕੀ ਕਹਿੰਦੇ ਸੀ ਕਿ ਜੇ ਇਹਨੇ ਰੋਜ਼ੇ ਰੱਖੇ ਹੁੰਦੇ ਕਿਤੇ ਤੇ ਫਿਰ ਤੇ ਘੱਟੋ ਘੱਟ ਫਿਰ ਸਾਨੂੰ ਵਿਸ਼ਵ ਬੈਂਕ ਤੋਂ ਕਰਜ਼ਾ ਲੈਣਾ ਪੈਣਾ ਸੀ, ਏਡੇ ਮਹਿੰਗੇ ਇਹਦੇ ਵਰਤਿਆ। ਹੁਣ ਦੂਜੀ ਗੱਲ ਆਪਾਂ ਜੇ ਕਰੀਏ ਮੱਧ ਪ੍ਰਦੇਸ਼ ਦੀ, ਤੇ ਉੱਥੇ ਵੀ 8 ਜੂਨ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਦਰਜਨ ਦੇ ਕਰੀਬ ਕਿਸਾਨ ਜਿਹੜੇ ਖੁਦਕੁਸ਼ੀ ਕਰ ਗਏ ਆ। ਕੁੱਲ ਮਿਲਾ ਕੇ 8 ਜੂਨ ਤੋਂ ਬਾਅਦ ਇਹਨਾਂ ਰਾਜਾਂ ਦੇ ਵਿੱਚ, ਜਿਨ੍ਹਾਂ ਰਾਜਾਂ ਦੇ ਵਿੱਚ ਇਸ ਤਰ੍ਹਾਂ ਦੇ ਐਲਾਨ ਹੋਏ ਆ ਕਰਜ਼ਾ ਮਾਫੀ ਦੇ, ਸਮੇਤ ਪੰਜਾਬ ਦੇ ਵਿੱਚ ਅੱਜ ਹੀ ਅਖਬਾਰ ਪੜ੍ਹ ਲਓ, ਪੰਜਾਬੀ ਜਾਗਰਣ ਦੇ ਵਿੱਚ 3 ਕਿਸਾਨਾਂ ਦੀ ਖਬਰ ਲੱਗੀ ਹੈ ਇਕੱਠੀ, 3 ਕਿਸਾਨ ਖੁਦਕੁਸ਼ੀ ਕਰ ਗਏ ਕੱਲ। ਯਾਨੀ ਪੰਜਾਬ, ਮਹਾਰਾਸ਼ਟਰ, ਮੱਧ ਪ੍ਰਦੇਸ਼, ਇਹਨਾਂ 3 ਸੂਬਿਆਂ ਦੇ ਵਿੱਚ 2 ਦਰਜਨ ਦੇ ਕਰੀਬ ਕਿਸਾਨ ਹੈ ਜਿਹੜੇ 8 ਜੂਨ ਤੋਂ ਲੈ ਕੇ ਅੱਜ ਤੱਕ ਆਤਮ ਹੱਤਿਆ ਕਰ ਗਏ। ਔਰ ਉਹ ਵੀ ਉਦੋਂ ਜਦੋਂ ਇਹਨਾਂ ਸੂਬਿਆਂ ਦੇ ਵਿੱਚ ਸਰਕਾਰਾਂ ਇਹਨਾਂ ਦੇ ਪੱਖ ਦੇ ਵਿੱਚ ਕਰਜ਼ਾ ਮਾਫੀ ਦਾ ਐਲਾਨ ਕਰਦੇ ਪਏ ਸਨ। ਇਹਦਾ ਮਤਲਬ ਇਹ ਆ
कि जां ते कर्जा माफी है जिहड़ी ਉਹ ਉਹਨਾਂ ਦੇ ਦੁੱਖ ਨਹੀਂ ਹੌਲੇ ਕਰ ਸਕਦੀ, ਜਾਂ ਉਹਨਾਂ ਨੂੰ ਇਹਨਾਂ ਹਾਕਮਾਂ ਤੇ ਯਕੀਨ ਹੀ ਨਹੀਂ ਕਿ ਇਹ ਕਰਨਗੇ, ਅਮਲ ਦੇ ਵਿੱਚ ਲਿਆਉਣਗੇ। ਤੇ ਜਾਂ ਫਿਰ ਤੀਜਾ ਹੈ ਕਿ ਉਹ ਇਸ ਨੂੰ ਆਪਣੀ ਸਮੱਸਿਆ ਦਾ ਨਿਵਾਰਨ ਮੰਨਦੇ ਹੀ ਨਹੀਂ। ਹੁਣ ਨਿਵਾਰਨ ਕੀ ਆ, ਸਮੱਸਿਆ ਦਾ ਨਿਵਾਰਨ ਕੀ ਆ? ਦੇਖੋ ਹੁਣੇ ਮੈਂ ਇੱਕ ਬਹੁਤ ਵੱਡੇ ਖੇਤੀ ਮਾਹਰ ਦੀ ਗੱਲ ਸੁਣਦਾ ਪਿਆ ਸੀ, ਦਵਿੰਦਰ ਸ਼ਰਮਾ ਜੀ ਨੇ। ਉਹ ਬਹੁਤ ਸਾਰੀਆਂ ਪਾਲਿਸੀਆਂ ਬਣਾਉਣ ਦੇ ਵਿੱਚ ਸ਼ਾਮਲ ਰਹੇ ਆ, ਕੇਂਦਰ ਦੀਆਂ ਪਾਲਿਸੀਆਂ ਬਣਦੀਆਂ ਜਿਹੜੀਆਂ, ਉਹਨਾਂ ਦੇ ਵਿੱਚ ਬੈਠੇ ਰਹੇ ਪੈਨਲਾਂ ਦੇ, ਬਹੁਤ ਸਾਰੇ ਪੈਨਲਾਂ 'ਚ। ਉਹਨਾਂ ਨੇ ਇੱਕ ਖੁਲਾਸਾ ਕੀਤਾ, ਉਹ ਕਹਿੰਦੇ ਕਿ ਦੇਖੋ ਹਰੇਕ ਸਾਲ ਕਿਸਾਨ ਦਾ 12,80,000 ਕਰੋੜ ਰੁਪਈਆ ਜਿਹੜਾ ਉਹ ਗੌਰਮੈਂਟ ਰੱਖ ਲੈਂਦੀ ਹੈ। ਭਾਵ ਉਹਦਾ ਜਿਹੜਾ ਹੱਕ ਆ 12,80,000 ਕਰੋੜ ਰੁਪਈਏ ਦਾ ਉਹ ਰੱਖ ਲਿਆ ਜਾਂਦਾ, ਉਹਨੂੰ ਦਿੱਤਾ ਨਹੀਂ ਜਾਂਦਾ। ਜਾਂ ਸਿੱਧੇ ਅੱਖਰਾਂ 'ਚ ਕਹਿ ਲਓ ਕਿ ਚੂਨਾ ਲਾਇਆ ਜਾਂਦਾ ਕਿਸਾਨ ਨੂੰ 12,80,000 ਕਰੋੜ ਦਾ। ਕਿਤੇ MSP ਨਹੀਂ ਦਿੱਤੀ ਜਾਂਦੀ, ਕਿਤੇ ਦਿੱਤੀ ਜਾਂਦੀ ਹੈ ਤੇ ਘੱਟ ਰੇਟ ਤੇ ਖਰੀਦੀ ਜਾਂਦੀ ਹੈ, ਕਿਤੇ ਲਾਗਤ ਦੇ ਅਨੁਸਾਰ ਜਿੰਨਾ ਉਹਦਾ ਭਾਅ ਚਾਹੀਦਾ ਉਹ ਨਹੀਂ ਦਿੱਤਾ ਜਾਂਦਾ। ਸੋ ਇੰਨੀ ਜ਼ਿਆਦਾ ਲੁੱਟ ਕਰਕੇ ਤੇ ਬਾਅਦ ਦੇ ਵਿੱਚ ਕਹਿ ਦਿੰਦੇ ਆ ਕਿ ਜੀ ਇਹ ਤਾਂ ਫੈਸ਼ਨ ਬਣ ਗਿਆ ਕਰਜ਼ਾ ਮਾਫੀ ਦਾ। ਸੋ ਕਿਸਾਨ ਨੂੰ ਉਹਦਾ ਹੱਕ ਦੇ ਦਿਓ, ਲੋੜ ਹੀ ਨਹੀਂ ਤੁਹਾਨੂੰ। ਅੱਜ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਹੈ ਜਿਹੜੀ ਗੱਲ ਕਿ ਅਸੀਂ ਜੀ 9,000 ਕਰੋੜ ਰੁਪਈਆ 4-5 ਸਾਲਾਂ 'ਚ ਲਾ ਦਿਆਂਗੇ, ਸਾਰਾ ਕੁਛ ਕਰ ਦਿਆਂਗੇ, ਅਸੀਂ ਕਿਸ਼ਤ ਭਰ ਦਿਆਂਗੇ 1,500 ਕਰੋੜ ਰੁਪਏ ਦੀ, ਬੇਫਿਕਰੇ ਹੋ ਜਾਓ। ਹੁਣ ਇਹ ਤਾਂ ਕਹਿੰਦੇ ਸਨ ਕੁਰਕੀ ਵੀ ਖਤਮ ਹੋ ਗਈ। ਤੇ ਮਾਫ਼ ਕਰਨਾ ਰਾਜ ਕਰਨਵੀਰ ਸਿੰਘ ਜੀ, ਮੈਨੂੰ ਲੱਗਦਾ ਕਿ ਜਿਹੜੇ ਕੈਪਟਨ ਦੇ ਇਸ ਤਰ੍ਹਾਂ ਦੇ ਹੁਕਮ ਆ ਉਹ ਬਠਿੰਡਾ ਜ਼ਿਲ੍ਹੇ 'ਚ ਨਹੀਂ ਲਾਗੂ ਹੋ ਰਹੇ, ਕਿਉਂਕਿ ਬਠਿੰਡਾ ਜ਼ਿਲ੍ਹੇ 'ਚ ਅੱਜ ਹੀ ਇੱਕ ਕਿਸਾਨ ਸਾਹਮਣੇ ਆਇਆ, ਉਹਨੇ ਕਿਹਾ ਕਿ ਮੇਰੇ ਨਾਲ ਤੇ ਜੱਗੋ ਤੇਰ ਵੀ ਹੋਈ ਆ। ਆੜਤੀਏ ਤੋਂ 60-70 ਹਜ਼ਾਰ ਰੁਪਇਆ ਕਰਜ਼ਾ ਲਿਆ ਸੀ ਤੇ 7-8 ਲੱਖ ਬਣਾ ਕੇ ਉਹ ਮੇਰੀ ਜ਼ਮੀਨ ਦੀ ਕੁਰਕੀ ਕਰਾ ਗਿਆ। ਔਰ ਕਮਾਲ ਦੀ ਗੱਲ ਹੈ ਕਿ ਤਹਿਸੀਲ ਦੇ ਵਿੱਚ 10-12 ਬੋਲੀ ਘਰ ਫਰਜ਼ੀ ਖੜੇ ਕਰ ਦਿੱਤੇ ਗਏ ਤਹਿਸੀਲਦਾਰ ਦੇ ਨਾਲ ਵਾਧ ਘੱਟ ਕਰਕੇ। ਤੇ ਉੱਥੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਕਦੋਂ ਉੱਥੇ ਤਹਿਸੀਲ ਦੇ ਵਿੱਚ ਰੈਡੀਮੇਡ ਕੁਰਕੀ ਵੀ ਹੋ ਗਈ ਹੈ ਮੇਰੀ ਪਹਿਲੀ ਦੀ। ਆ ਪਿਛਲੇ ਦਿਨਾਂ ਦੀ ਗੱਲ ਆ। ਸੋ ਕੁਰਕੀਆਂ ਵੀ ਹੋਈ ਜਾਂਦੀਆਂ। ਸੋ ਇਸ ਕਰਕੇ ਦੇਖੋ ਜਿੰਨਾ ਚਿਰ ਕੋਈ ਠੋਸ ਨੀਤੀ ਅਮਲ 'ਚ ਨਹੀਂ ਆਉਂਦੀ। ਹੁਣ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਸਾਰੇ ਪਤਨ ਗਾਉਂਦਾ ਸਰਕਾਰ, ਪਰ ਜਿਹੜੀ ਗੱਲ ਕਰਨ ਵਾਲੀ ਉਹ ਕਰਦਾ ਨਹੀਂ। ਗੱਲ ਕਰਨ ਵਾਲੀ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਉਹ ਇਹ ਹੋਣਾ ਚਾਹੀਦਾ ਕਿ ਪਾਕਿਸਤਾਨ ਦੇ ਨਾਲ ਸਾਡਾ ਖੇਤੀ ਵਪਾਰ ਖੋਲ੍ਹਿਆ ਜਾਵੇ ਜੀ। ਸਾਡੀ ਜਿਹੜੀ ਜਿੰਸ ਦੀ ਖਰੀਦੋ ਫਰੋਖਤ ਹੈ ਉਹ ਸ਼ੁਰੂ ਕੀਤੀ ਜਾਵੇ। ਇਹ ਇੱਕ ਬਹੁਤ ਵੱਡਾ ਠੁਮਣਾ ਹੋਏਗਾ। ਦੂਸਰੀ ਗੱਲ ਇਹ ਆ ਕਿ ਦੇਖੋ ਜੇ ਤੁਸੀਂ ਇੰਨਾ ਕਰਜ਼ਾ ਮਾਫ਼ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਇਹ ਪਾਲਿਸੀ ਬਣਾਉਣ ਲਈ ਤੇ ਕੇਂਦਰ ਨੂੰ ਮਜਬੂਰ ਕਰੋ ਕਿ ਜੋ ਉਹਨਾਂ ਦੀ ਲਾਗਤ ਹੈ, ਲਾਗਤ ਦਾ ਜਿਹੜਾ ਉਹ ਮੁਨਾਫੇ ਵਾਲਾ ਖੱਪਾ ਉਹ ਘੱਟ ਕੀਤਾ ਜਾਵੇ। ਜਦੋਂ ਤੱਕ ਕੋਈ ਇਹੋ ਜਿਹੀ ਠੋਸ ਪਾਲਿਸੀ ਨਹੀਂ ਆਏਗੀ ਉਦੋਂ ਤੱਕ ਇਹ ਖੁਦਕੁਸ਼ੀਆਂ ਨਹੀਂ ਰੁਕਣੀਆਂ। ਇਹ ਜਿਹੜੀ ਰਾਸ਼ੀ ਵਧਾ ਦਿੰਦੇ ਆ, ਖੁਦਕੁਸ਼ੀ ਵਾਲਾ ਜੀ 5 ਲੱਖ ਕਰਤਾ ਅਸੀਂ 7 ਲੱਖ ਕਰ ਦਿੱਤਾ, ਇਹ ਤੇ ਖੁਦਕੁਸ਼ੀਆਂ ਦੀ ਰਾਸ਼ੀ ਵਧਾਉਣ ਵਾਲੀ ਗੱਲ ਨਹੀਂ, ਇਹ ਤੇ ਲਾਸ਼ਾਂ ਦੀ ਗਿਣਤੀ ਵਧਾਉਣ ਵਾਲੀ ਗੱਲ ਆ। ਅਗਲਾ ਇਹਦੇ ਚੋਂ ਹੱਲ ਲੱਭਦਾ। ਸੋ ਸਭ ਤੋਂ ਜ਼ਰੂਰੀ ਇਹ ਆ ਵੇਖਣਾ, ਇਹ ਅਹਿਮ ਆ ਕਿ ਕਿਸਾਨ ਤੇ ਕਰਜ਼ਾ ਚੜ੍ਹਦਾ ਕਿਵੇਂ ਆ। ਕੋਈ ਕਹਿ ਦਿੰਦਾ ਜੀ ਵਿਆਹ ਕਰਦੇ, ਕੋਈ ਕਹਿ ਦਿੰਦਾ ਜੀ ਟਰੈਕਟਰ ਬੜੇ ਲੈ ਕੇ ਆਉਂਦੇ ਆ। ਜਿਹੜੇ ਮੁੰਡੇ ਨੇ ਨਹਿਰ ਦੇ ਵਿੱਚ ਆਪਣੇ ਬੱਚੇ ਨੂੰ ਛਾਤੀ ਨਾਲ ਲਾ ਕੇ ਛਾਲ ਮਾਰੀ ਸੀ ਉਹਨੇ ਕਿਹੜਾ ਵਿਆਹ ਕੀਤਾ ਸੀ? ਉਹਦਾ ਤੇ ਬੱਚਾ ਹੀ ਹਾਲੇ ਮੇਰੇ ਖਿਆਲ ਦੇ ਨਾਲ 2 ਸਾਲਾਂ ਦਾ ਸੀ ਤੇ ਉਹਨੇ ਆਪਣੀ ਚਿੱਠੀ 'ਚ ਇਹ ਲਿਖਿਆ ਸੀ ਕਿ ਮੈਨੂੰ ਪਤਾ ਕਿ ਜੇ ਮੇਰਾ ਬੱਚਾ ਜਿਉਂਦਾ ਰਿਹਾ, ਮੇਰਾ ਮੁੰਡਾ ਜਿਉਂਦਾ ਰਿਹਾ, ਉਹਦੇ ਤੋਂ ਵੀ ਇਹ 10 ਲੱਖ ਦਾ ਕਰਜ਼ਾ ਨਹੀਂ ਲੈਣਾ। ਅਖੀਰ ਉਹਨੇ ਵੀ ਮਰਨਾ ਤੇ ਕਿਉਂ ਨਾ ਮੈਂ ਆਪਣੀ ਛਾਤੀ ਨਾਲ ਬੰਨ੍ਹ ਕੇ ਮਰ ਜਾਵਾਂ। ਜਿਹੜੀ ਕੁੜੀ ਨੇ ਖੂਹ ਦੇ ਵਿੱਚ ਮਹਾਰਾਸ਼ਟਰ 'ਚ ਛਾਲ ਮਾਰੀ ਸੀ ਉਹਨੇ ਵੀ ਚਿੱਠੀ ਲਿਖੀ ਸੀ। ਉਹਨੇ ਚਿੱਠੀ ਇਹੋ ਲਿਖੀ ਸੀ ਕਿ ਮੇਰੇ ਤੋਂ ਦੇਖਿਆ ਨਹੀਂ ਜਾਂਦਾ ਮੇਰਾ ਬਾਪ ਤਿਲ ਤਿਲ ਮਰਦਾ ਕਿਉਂਕਿ ਉਹ ਮੇਰਾ ਵਿਆਹ ਨਹੀਂ ਕਰ ਸਕਦਾ ਤੇ ਮੈਂ ਉਹਦਾ ਫਿਕਰ ਹੀ ਮੁਕਾ ਚੱਲੀ ਹਾਂ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਵੇਖਣੀਆਂ ਪੈਣਗੀਆਂ ਕਿ ਕਿਸਾਨ ਦੀ ਸਮੱਸਿਆ ਹੋ ਰਿਹਾ, ਉਸ ਸਮੱਸਿਆ ਵੱਲ ਆਉਣਾ ਚਾਹੀਦਾ। ਉਹਦੀ ਇਨਕਮ ਹੈ ਜਿਹੜੀ, ਜਿੰਨਾ ਚਿਰ ਉਹ ਇਨਕਰੀਜ਼ ਨਹੀਂ ਕੀਤੀ ਜਾਂਦੀ, ਜਿੰਨਾ ਚਿਰ ਉਹਦੇ ਹੱਕ ਨਹੀਂ ਦਿੱਤੇ ਜਾਂਦੇ, ਉਹਨਾਂ ਚਿਰ ਇਹ ਵਰਤਾਰਾ ਰੋਕਣਾ ਅਸੰਭਵ ਹੈ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ CM ਕੈਂਪ ਆਫਿਸ ਵਿੱਚ ਪੁਲਿਸ ਭੇਜਣ ਵਾਲੇ DSP ਨੂੰ ਮੁਅੱਤਲ ਕੀਤਾ। ਇਹ DSP ਨਹੀਂ, DCP ਮਾਫੀ ਚਾਹੁੰਦਾ ਜੀ, ਕਮਿਸ਼ਨਰ ਜੀ ਜੀ, ਹਾਂਜੀ, ਡਿਪਟੀ ਕਮਿਸ਼ਨਰ ਆਫ ਪੁਲਿਸ ਜਿਹੜਾ, ਇਹਦਾ ਨਾਮ ਅਮਰਜੀਤ ਸਿੰਘ ਬਾਜਵਾ ਜਿਹੜਾ ਸਸਪੈਂਡ ਕੀਤਾ ਗਿਆ। ਅਸਲ ਦੇ ਵਿੱਚ ਇਹ ਕਹਾਣੀ ਰਾਜਕਰਨਵੀਰ ਜੀ ਅੰਮ੍ਰਿਤਸਰ ਦੀ ਹੈ। ਉੱਥੇ CM ਦਾ ਕੈਂਪ ਆਫਿਸ ਬਣਿਆ, ਭਾਵ ਇਹ ਹੈ ਕਿ ਉੱਥੇ ਦਫ਼ਤਰ ਬਣਿਆ ਮੁੱਖ ਮੰਤਰੀ ਦਾ ਜੀ। ਇਹਨਾਂ ਨੇ ਵੱਡੇ ਸ਼ਹਿਰਾਂ 'ਚ ਜਾਂ ਵੱਡੇ ਇਲਾਕਿਆਂ 'ਚ ਬਣਾਏ ਹੋਣਗੇ। ਸੋ ਉੱਥੇ ਪੁਲਿਸ ਚਲੇ ਗਈ, 2 ਇੰਸਪੈਕਟਰ ਰੈਂਕ ਦੇ ਅਧਿਕਾਰੀ ਚਲੇ ਗਏ ਕਿਸੇ ਬੰਦੇ ਨੂੰ ਫੜਨ। ਉਹਨਾਂ ਦੀ ਕਾਫੀ ਉੱਥੇ ਫਿਰ ਬਹਿਸ ਵਸਾਈ ਵੀ ਹੋਈ। ਬਾਅਦ ਦੇ ਵਿੱਚ ਜਿਹੜਾ ਵੱਡਾ CM ਦਾ ਦਫ਼ਤਰ ਆ ਉੱਥੇ ਸੂਚਨਾ ਦਿੱਤੀ ਗਈ ਕਿ ਇਸ ਤਰ੍ਹਾਂ ਕੁਛ ਪੁਲਿਸ ਵਾਲੇ ਆ ਜਿਹੜੇ ਉਹ CM ਕੈਂਪ ਆਫਿਸ ਦੇ ਵਿੱਚ ਆ ਗਏ ਆ। ਲਾਲਾ ਲਾਲਾ ਹੋ ਗਈ।
फिर वो ਜਿਹੜੇ 2 ਇੰਸਪੈਕਟਰ ਸੀਗੇ ਉੱਥੋਂ ਮੋੜ ਦਿੱਤੇ ਗਏ, ਪਰਤ ਗਏ, ਪਰ ਜਲਦੀ ਹੀ ਉਹਨਾਂ ਦੋਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ। ਫਿਰ ਬਾਅਦ ਦੇ ਵਿੱਚ ਡੀਐਸਪੀ ਤੇ ਵੀ ਗਾਜ ਡਿੱਗੀ, ਹੁਣ ਇਹਨਾਂ ਨੇ ਡੀਸੀਪੀ ਵੀ ਸਸਪੈਂਡ ਕਰ ਦਿੱਤਾ। ਪਰ ਅਸਲ ਦੇ ਵਿੱਚ ਕਹਾਣੀ ਕੀ ਸੀ? ਕਹਾਣੀ ਇਹ ਸੀ ਰਾਜ ਕਰਨਵੀਰ ਜੀ ਕਿ ਇੱਕ ਸਿਮਰਨ ਨਾਂ ਦਾ ਕੋਈ ਵਿਅਕਤੀ ਸੀਗਾ ਜਿਹਨੇ ਸੀਮੈਂਟ ਦੀਆਂ ਬੋਰੀਆਂ ਚੋਰੀ ਕੀਤੀਆਂ ਸਨ। ਹੁਣ ਕੀਤੀਆਂ ਸੀ ਜਾਂ ਨਹੀਂ ਕੀਤੀਆਂ, ਪਰ ਉਹਦੇ ਤੇ ਪਰਚਾ ਦਰਜ ਸੀ ਕਿ ਉਹਨੇ ਸੀਮੈਂਟ ਦੀਆਂ ਬੋਰੀਆਂ ਚੁੱਕੀਆਂ। ਉਸ ਬੰਦੇ ਬਾਰੇ ਸੂਚਨਾ ਮਿਲੀ ਕਿ ਉਹ ਕਾਂਗਰਸ ਦਾ ਬਹੁਤ ਨੇੜੂ ਹੈ ਤੇ ਉਹ ਸੀਐਮ ਕੈਂਪ ਆਫਿਸ ਦੇ ਵਿੱਚ ਮੌਜੂਦ ਆ, ਉਹਨੂੰ ਗ੍ਰਿਫਤਾਰ ਕਰ ਲਓ। ਇਹ ਉੱਥੇ ਚਲੇ ਗਏ ਆ। ਹੁਣ ਉਹਨਾਂ ਦਾ ਕਹਿਣਾ ਹੈ, ਕਾਂਗਰਸੀਆਂ ਦਾ ਕਹਿਣਾ ਹੈ ਕਿ ਜੀ ਦੇਖੋ ਜਿਹੜਾ ਉਹ ਸਿਮਰਨ ਆ ਉਹਦੀ ਇਨਕੁਆਇਰੀ ਲੱਗ ਚੁੱਕੀ ਸੀ, ਮਤਲਬ ਕਿ ਇੱਕ ਦਿਨ ਪਹਿਲਾਂ ਜਿਹੜਾ ਸੀਪੀ ਹੈ, ਕਮਿਸ਼ਨਰ ਆਫ ਪੁਲਿਸ ਹੈ ਜਿਹੜਾ ਅੰਮ੍ਰਿਤਸਰ ਦਾ, ਉਹਨੇ ਇਨਕੁਆਇਰੀ ਮਾਰਕ ਕਰ ਦਿੱਤੀ ਸੀ। ਜਦਕਿ ਪੁਲਿਸ ਵਾਲੇ ਕਹਿੰਦੇ ਆ ਕਿ ਜੀ ਸਾਡਾ ਕੋਈ ਗੁਨਾਹ ਹੀ ਨਹੀਂ, ਸਾਨੂੰ ਤੇ ਡੀਸੀਪੀ ਨੇ ਭੇਜਿਆ, ਅਸੀਂ ਤੇ ਹੁਕਮ ਵਜਾਉਣ ਆਏ, ਸਾਨੂੰ ਕੀ ਪਤਾ ਕਿ ਇਨਕੁਆਇਰੀ ਕਿਹਦੀ ਲੱਗੀ ਹੈ, ਕਿਹਦੀ ਗ੍ਰਿਫਤਾਰੀ ਹੋਣੀ ਹੈ, ਕਿਹੜਾ ਕਾਗਜ਼ਾਂ 'ਚ ਭਗੌੜਾ, ਸਾਨੂੰ ਤੇ ਜੋ ਹੁਕਮ ਹੋਇਆ ਅਸੀਂ ਤੇ ਹੁਕਮ ਵਜਾਉਣ ਆ ਗਏ, ਸਾਨੂੰ ਕਾਹਦੀ ਸਜ਼ਾ। ਉਹ ਬਿਲਕੁਲ ਆਪਦੀ ਗੱਲ ਤੇ ਸਹੀ ਹੈ ਕਿ ਜੋ ਵੱਡੇ ਅਫਸਰ ਨੇ ਹੁਕਮ ਦਿੱਤਾ ਉਹਨਾਂ ਨੂੰ ਤੇ ਵਜਾਉਣਾ ਹੀ ਪੈਣਾ। ਹੁਣ ਉਹਨਾਂ ਦੋਨਾਂ ਨੂੰ ਚੱਕ ਕੇ ਸਸਪੈਂਡ ਕਰ ਦਿੱਤਾ ਗਿਆ। ਹੁਣ ਇਹਦੀ ਵੀ ਵਾਰੀ ਆ ਗਈ, ਅਮਰਜੀਤ ਸਿੰਘ ਬਾਜਵਾ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ। ਪਰ ਗੱਲ ਇਹ ਆ ਰਾਜ ਕਰਨਵੀਰ ਜੀ ਕਿ ਦੇਖੋ ਜੇ ਕੋਈ ਇਨਕੁਆਇਰੀ ਮਾਰਕ ਵੀ ਹੋਈ ਆ ਤੇ ਕਾਂਗਰਸੀਆਂ ਨੂੰ ਇੰਨਾ ਸੋਚਣਾ ਚਾਹੀਦਾ ਹੈ ਕਿ ਇਨਕੁਆਇਰੀ ਮਾਰਕ ਹੋਣ ਦੇ ਨਾਲ ਗ੍ਰਿਫਤਾਰੀ ਤੇ ਸਟੇ ਨਹੀਂ ਹੋ ਜਾਂਦਾ ਜਾਂ ਪਰਚਾ ਰੱਦ ਨਹੀਂ ਹੋ ਜਾਂਦਾ। ਇਹ ਸੋਚਣ ਦੀ ਗੱਲ ਹੈ ਕਿ FIR ਜਿਉਂਦੀ ਤਿਉਂ ਰਹਿੰਦੀ ਹੈ, ਉਹਦੇ ਅਨੁਸਾਰ ਗ੍ਰਿਫਤਾਰੀ ਬਣਦੀ ਹੈ ਕਾਨੂੰਨ ਦੇ ਅਨੁਸਾਰ। ਜੋ ਕਾਨੂੰਨ ਦਾ ਨੁਕਤੇ ਨਿਗਾਹ ਉਹ ਇਹੀ ਹੈ ਕਿ ਇਸ ਬੰਦੇ ਦੀ ਗ੍ਰਿਫਤਾਰੀ ਹੋਣੀ ਬਣਦੀ ਸੀ। ਪਰ ਚਲੋ ਉਹ ਜਿਵੇਂ ਆਂਦੇ ਹੁੰਦੇ ਕਿ ਸਮਰੱਥ ਕੋ ਕਿਆ ਦੋਸ਼ ਸਾਈਂ, ਹੁਣ ਸਮਰੱਥ ਨੂੰ ਕੋਈ ਦੋਸ਼ ਨਹੀਂ ਦੇ ਸਕਦਾ, ਪਰ ਇਹਨਾਂ ਬੰਦਿਆਂ ਤੇ ਗਾਜ ਡਿੱਗ ਪਈ ਆ। ਔਰ ਖਾਸ ਤੌਰ ਤੇ ਜਿਹੜੇ 2 ਇੰਸਪੈਕਟਰ ਰੈਂਕ ਦੇ ਇਹਨਾਂ ਨੇ ਬੰਦੇ ਸਸਪੈਂਡ ਕੀਤੇ ਆ, ਉਹ ਤੇ ਬਿਲਕੁਲ ਨਜਾਇਜ਼ ਰਗੜ ਦਿੱਤੇ ਆ। ਹੁਣ ਦੋਸ਼ ਇਹ ਲਾ ਰਹੇ ਆ ਕਿ ਜਿਹੜੇ ਇਹ ਪੁਲਿਸ ਅਫਸਰ ਆ ਇਹ ਅਕਾਲੀ ਪੱਖੀ ਹੈ ਔਰ ਕਾਂਗਰਸ ਸਰਕਾਰ ਨੂੰ ਬਦਨਾਮ ਕਰਨ ਲਈ ਇਹੋ ਜਿਹਾ ਕੰਮ ਕਰਦੇ ਆ। ਪਰ ਮੇਰੇ ਖਿਆਲ ਦੇ ਨਾਲ ਇੱਥੇ ਇਹ ਪੁਲਿਸ ਵਾਲੇ ਜਿਹੜੇ ਉਹ ਕਿਤੇ ਨਾ ਕਿਤੇ ਫਸੇ ਵੀ ਨਜ਼ਰ ਆਉਂਦੇ ਆ। ਜੇ ਨਹੀਂ ਕਰਦੇ ਤਾਂ ਵੀ ਮਰਦੇ ਆ, ਜੇ ਕੁਛ ਕਰਦੇ ਆ ਤਾਂ ਵੀ ਮਰਦੇ ਆ। ਆਹ ਜਿਹੜੇ 3 ਪੁਲਿਸ ਵਾਲੇ ਸਸਪੈਂਡ ਕੀਤੇ ਆ, ਕਿਤੇ ਨਾ ਕਿਤੇ ਇੱਥੇ ਰਾਜਨੀਤੀ ਹੈ ਜਿਹੜੀ ਉਹ ਖਾਕੀ ਤੇ ਭਾਰੂ ਪੈ ਗਈ। ਜੀ ਜੀ। ਤੇ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰ ਲਈਏ ਵੀ ਟਰੱਕ ਯੂਨੀਅਨਾਂ ਵੱਲੋਂ 28 ਜੂਨ ਨੂੰ ਪੰਜਾਬ ਭਰ ਵਿੱਚ ਧਰਨੇ ਲਾਉਣ ਦਾ ਐਲਾਨ ਆ। ਦੇਖੋ ਇਹ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਅਸੀਂ ਸਾਰੀਆਂ ਟਰੱਕ ਯੂਨੀਅਨਾਂ ਜਿਹੜੀਆਂ ਭੰਗ ਕਰ ਦੇਣੀਆਂ। ਇਹ ਅਸਲ ਦੇ ਵਿੱਚ ਖਿਆਲ ਕਿੱਥੋਂ ਆਇਆ? ਖਿਆਲ ਕੈਪਟਨ ਦੇ ਮਨ 'ਚ ਉਦੋਂ ਨਹੀਂ ਆਇਆ ਜਦੋਂ ਪੈਂਦੀ ਸੱਟੇ ਇਹਨਾਂ ਦੀ ਸਰਕਾਰ ਬਣੀ ਤੇ ਬਰੇਟੇ ਦੇ ਵਿੱਚ 2 ਕਤਲ ਹੋ ਗਏ ਸੀ ਜੀ। ਫਿਰ ਗਿੱਦੜਬਾਹੇ ਦੇ ਵਿੱਚ ਵੀ ਇਸ ਤਰ੍ਹਾਂ ਦਾ ਕਬਜ਼ਾ ਹੋਇਆ, ਫਿਰ ਮਲੋਟ ਦੇ ਵਿੱਚ ਵੀ, ਕਿੱਲਿਆਂ ਵਾਲੀ ਦੇ ਵਿੱਚ ਵੀ, ਪਤਾ ਨਹੀਂ ਕਿੰਨੇ ਸ਼ਹਿਰਾਂ ਦੇ ਵਿੱਚ ਕਬਜ਼ੇ ਹੋਏ। ਉਦੋਂ ਨਹੀਂ ਆਇਆ ਕੈਪਟਨ ਸਾਹਿਬ ਨੂੰ ਖਿਆਲ। ਖਿਆਲ ਕਦੋਂ ਆਇਆ? ਇੱਕ ਸਮਾਗਮ ਦੇ ਵਿੱਚ ਇਹ ਹਿੱਸਾ ਲੈਣਗੇ, ਉੱਥੇ ਐਸੋਚੈਮ ਜਿਹੜੀ ਕਿ ਸਭ ਤੋਂ ਵੱਡੀ ਵਪਾਰਕ ਸੰਸਥਾ ਹੈ ਭਾਰਤ ਦੀ, ਉਹਨਾਂ ਦੇ ਉੱਥੇ ਨੁਮਾਇੰਦੇ ਆਏ ਸੀਗੇ। ਇਹਨਾਂ ਨੇ ਉੱਥੇ ਸੱਦਾ ਦਿੱਤਾ, ਕਹਿੰਦੇ ਜੀ ਸਾਡੇ ਇੱਥੇ ਵਪਾਰ ਕਰੋ, ਇਹੋ ਜਿਹਾ ਮਾਹੌਲ ਤੁਹਾਨੂੰ ਕਿਤੇ ਲੱਭਣਾ, ਪੰਜਾਬ ਵਰਗੀ ਤੇ ਮੌਜ ਵੈਸੇ ਨਹੀਂ ਲੱਭਦੀ, ਸਰੋਂ ਦਾ ਸਾਗ ਆ, ਲੱਸੀ ਆ, ਸੜਕਾਂ ਦਾ ਨੈਟਵਰਕ ਆ, ਬਿਜਲੀ ਸਾਡੇ ਕੋਲ ਖੱਬਿਆਂ ਮੂੰਹ ਤੁਰੀ ਫਿਰਦੀ ਹੈ, ਤੁਸੀਂ ਆਓ ਤੇ ਲਾਓ ਇੱਥੇ ਉਦਯੋਗ। ਉਹ ਕਹਿੰਦੇ ਕਿ ਵਪਾਰੀ ਇੱਧਰ ਨੂੰ ਮੂੰਹ ਨਹੀਂ ਕਰਦੇ ਸਰਦਾਰ ਸਾਹਿਬ, ਕਿਉਂਕਿ ਤੁਹਾਡੀ ਜਿਹੜੀ ਇੱਥੋਂ ਦੀ ਟਰੱਕ ਯੂਨੀਅਨ ਵਾਲੀ ਤਾਣੀ ਬਾਣੀ ਹੈ ਉਹਦੇ ਤੇ ਗੁੰਡਾ ਨਿਜ਼ਾਮ ਕਾਬਜ਼ ਆ। ਵਪਾਰੀਆਂ ਨੂੰ ਆਪਣੇ ਮਾਲ ਦੀ ਢੋਆ ਢੁਆਈ ਦਾ ਸਭ ਤੋਂ ਵੱਡਾ ਫਿਕਰ ਹੁੰਦਾ, ਤੇ ਜਦੋਂ ਇੱਥੇ ਪੰਜਾਬ ਦੀਆਂ ਯੂਨੀਅਨਾਂ ਰਾਹੀਂ ਢੋਆ ਢੁਆਈ ਹੁੰਦੀ ਆ ਉਦੋਂ ਬਹੁਤ ਸਾਰੇ ਰੱਫੜ ਪੈਂਦੇ ਆ। ਇਹ ਗੱਲ ਸ਼ਰੇਆਮ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ ਤੇ ਵੱਜੀ, ਇਹਨੇ ਉਸ ਸਮਾਗਮ ਦੇ ਵਿੱਚ ਖੜ ਕੇ ਐਲਾਨ ਕੀਤਾ ਸੀ, ਇਹਨੇ ਕਿਹਾ ਸੀ ਤੁਸੀਂ ਤਿਆਰੀ ਵੱਟੋ, ਮੈਂ ਇਹ ਰਾਹ ਪੱਧਰਾ ਕਰ ਦੇਣਾ। ਤੇ ਜਦੋਂ ਫਿਰ ਗਵਰਨਰ ਦੇ ਭਾਸ਼ਣ ਤੇ ਇਹਨੇ ਉਸ ਦਿਨ ਧੰਨਵਾਦੀ ਭਾਸ਼ਣ ਕੀਤਾ, ਉਹਦੇ ਵਿੱਚ ਐਲਾਨ ਕਰ ਦਿੱਤਾ ਕਿ ਭਾਵੇਂ ਕੋਈ ਗੁੱਸੇ ਰਵੇ ਚਾਹੇ ਰਾਜੀ ਰਵੇ। ਉਹਦੇ ਕਹਿਣ ਦਾ ਭਾਵ ਇਹ ਸੀ ਕਿ ਮੇਰੇ ਨਾਲ ਦੇ ਭਾਵੇਂ ਕਾਬਜ਼ ਆ ਯੂਨੀਅਨਾਂ ਤੇ, ਪਰ ਉਹਨਾਂ ਨੂੰ ਇੱਕ ਕੌੜਾ ਕੁੱਟ ਭਰਨਾ ਪਵੇਗਾ, ਭਾਵੇਂ ਕੋਈ ਗੁੱਸੇ ਰਹੇ ਰਾਜੀ ਰਵੇ, ਅਸੀਂ ਇਹ ਟਰੱਕ ਯੂਨੀਅਨਾਂ ਭੰਗ ਕਰ ਦੇਣੀਆਂ। ਹੁਣ ਹੋ ਕੀ ਰਿਹਾ ਕਿ ਟਰੱਕ ਯੂਨੀਅਨ ਦੇ ਭੰਗ ਕਰਨ ਦੇ ਐਲਾਨ ਤੋਂ ਬਾਅਦ ਕੁਛ ਇਹਨਾਂ ਦੇ ਜਿਹੜੇ ਨੁਮਾਇੰਦੇ ਟਰੱਕ ਯੂਨੀਅਨ ਜਾਂ ਟਰੱਕ ਆਪਰੇਟਰਾਂ ਦੇ ਨੁਮਾਇੰਦੇ ਕਹਿ ਲਓ, ਉਹ ਹੁਣ ਇਸ ਮੈਦਾਨ 'ਚ ਨਿੱਤਰ ਪਏ। ਉਲਟ ਉਹ ਕਹਿੰਦੇ ਆ ਜੀ ਕਿ ਸਾਡੇ ਰੁਜ਼ਗਾਰ ਪ੍ਰਭਾਵਿਤ ਹੋਣਗੇ, 93,000 ਆਪਰੇਟਰ ਹੈ ਜਿਹੜਾ ਉਹ ਇਹਨਾਂ ਨੇ ਭੁੱਖਾ ਮਾਰ ਦੇਣਾ, 4 ਲੱਖ ਜੀ ਹੈ ਜਿਹੜਾ ਇਸ
ਧੰਦੇ ਤੇ ਮੁਨਸਰ ਕਰਦਾ ਰੋਜੀ ਰੋਟੀ ਦੇ ਤੌਰ ਤੇ, ਉਹਨੂੰ ਇਹਨਾਂ ਨੇ ਉਜਾੜ ਘੱਤਣਾ। ਇਸ ਕਰਕੇ ਅਸੀਂ ਸੰਘਰਸ਼ ਕਰਾਂਗੇ ਤੇ 28 ਜੂਨ ਨੂੰ ਅਸੀਂ ਚੱਕਾ ਜਾਮ ਕਰਾਂਗੇ ਟਰੱਕਾਂ ਦਾ। ਹੁਣ ਦੇਖੋ ਇੱਥੇ ਰਾਜਨੀਤੀ ਰਾਜਕਰਨ ਵੀਰ ਜੀ ਬਹੁਤ ਸਾਫ਼ ਦੇਖੀ ਜਾ ਸਕਦੀ ਹੈ। ਕਿਉਂ? ਕਿਉਂਕਿ ਹਮੇਸ਼ਾ ਟਰੱਕ ਯੂਨੀਅਨਾਂ ਤੇ ਦੋ ਪੱਖੀ ਕਬਜ਼ਾ ਹੁੰਦਾ। ਮਸਲਨ ਕਾਂਗਰਸ ਦੀ ਸਰਕਾਰ ਆ ਗਈ, ਕਾਂਗਰਸੀ ਜਾ ਕੇ ਉੱਥੇ ਬੈਠੇ ਲੋਕਾਂ ਨੂੰ ਕਹਿੰਦੇ ਆ, ਜਿਵੇਂ ਆਪਾਂ ਛੋਟੇ ਹੁੰਦੇ ਲੁਕਣ ਮੀਚ ਨਹੀਂ ਸੀ ਖੇਡਦੇ, ਤੇ ਜਦੋਂ ਕੋਈ ਫੜਿਆ ਜਾਂਦਾ ਤੇ ਆਪਾਂ ਕਹਿੰਦੇ ਕਿ ਚੱਲ ਵਾਰੀ ਹੁਣ ਦੇ। ਤੇ ਇੱਥੇ ਵਾਰੀ ਦੇਣ ਦਾ ਨਹੀਂ, ਇੱਥੇ ਵਾਰੀ ਲੈਣ ਦਾ ਮਸਲਾ ਹੁੰਦਾ। ਜਾ ਕੇ ਕਹਿ ਦਿੰਦੇ ਆ ਕਿ ਉੱਠ ਸੱਜਣਾ ਹੁਣ ਵਾਰੀ ਮੇਰੀ ਆ, ਤੂੰ ਚੱਲ ਕਰੇ। ਸੋ ਇੱਥੇ ਦੋ ਤਰ੍ਹਾਂ ਦੇ ਕਬਜ਼ੇ ਹੁੰਦੇ ਆ। ਹੁਣ ਜਿਹੜੇ ਲੋਕ ਕੈਪਟਨ ਦੇ ਪੱਖ ਦੇ ਵਿੱਚ, ਉਹਨਾਂ ਨੂੰ ਤੇ ਸਬਰ ਕਰਨਾ ਹੀ ਪੈਣਾ, ਪਰ ਜਿਹੜੇ ਲੋਕ ਸੀਟਾਂ ਤੋਂ ਉਠਾਏ ਗਏ ਆ, ਹੋ ਸਕਦਾ ਕਿ ਉਹ ਆਪ ਡਾਇਰੈਕਟਲੀ ਨਾ ਵਿਰੋਧ ਕਰਨ, ਪਰ ਉਹ ਕੈਪਟਨ ਦਾ ਵਿਰੋਧ ਕਰਵਾਉਣਗੇ ਜ਼ਰੂਰ। ਇਸ ਕਰਕੇ ਕਿਉਂਕਿ ਉਹਨਾਂ ਦੀ ਇੱਥੋਂ ਮਲਾਈ ਬੰਦ ਹੋਣੀ ਆ। ਸੋ ਕੈਪਟਨ ਸਰਕਾਰ ਲਈ ਇਹ ਇੱਕ ਚੁਣੌਤੀ ਰਹੇਗੀ ਕਿ ਉਹਦਾ ਵਿਰੋਧ ਇਸ ਮਾਮਲੇ 'ਚ ਹੋਏਗਾ ਔਰ ਬੜਾ ਜ਼ਬਰਦਸਤ ਹੋਏਗਾ। ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਇਹ ਸਨ ਮਿੰਟੂ ਗੁਰਸਰੇ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।